ਅਮਰੀਕਾ ਦੀ ਸਰਕਾਰ ਦਾ ਇਹ ਹਿਊਮਨ ਰਾਈਟ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕਮਿਸ਼ਨ ਬਣਿਆ ਹੈਗਾ। ਇਹ ਆਪਣੇ ਆਪ ਦੇ ਵਿੱਚ ਬਹੁਤ ਪਾਵਰਫੁਲ ਕਮਿਸ਼ਨ ਮੰਨਿਆ ਜਾਂਦਾ ਹੈ। ਸੈਨੇਟ ਹਿਊਮਨ ਰਾਈਟ ਕਾਕਸ ਵੀ ਹੈਗੀ ਹੈ, ਜਿਹੜੀ ਕਿ ਮੇਰੇ ਖਿਆਲ 2011-12 ਦੇ ਟਾਈਮ ਦੇ ਦੌਰਾਨ ਐਸਟੈਬਲਿਸ਼ ਕੀਤੀ ਗਈ ਸੀ, ਤੇ ਹੁਣ ਉਹਨੂੰ ਵੀ ਜਿਹੜਾ ਹੈਗਾ ਕਮਿਸ਼ਨ ਦਾ ਇੱਕ ਅਮਲੀ ਜਾਮਾ ਪਾਉਣ ਦੀ ਤਿਆਰੀ ਜਿਹੜੀ ਹੈਗੀ ਆ ਉਹ ਸੈਨੇਟਰਾਂ ਵੱਲੋਂ ਹੋ ਗਈ ਹੈ। ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਖਾਸ ਕਰ ਜਿਹੜਾ ਹਿਊਮਨ ਰਾਈਟ, ਡੈਮੋਕ੍ਰੇਸੀ ਤੇ ਰੂਲ ਆਫ ਲਾਅ ਹੈ, ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਲੈਵਲ ਦੇ ਉੱਤੇ ਜ਼ੋਰ ਦੇ ਕੇ ਰੱਖਿਆ ਹੈ। ਨਾ ਹੀ ਸਿਰਫ ਅਮਰੀਕਾ ਦੇ ਵਿੱਚ ਇਹਦੀ ਅਕਾਊਂਟੇਬਿਲਿਟੀ ਹੈਗੀ ਹੈ, ਬਟ ਜਿਹੜੇ ਬਾਹਰ ਦੇ ਮੁਲਕ ਹੈਗੇ ਉਹਨਾਂ ਸਾਰੇ ਮੁਲਕਾਂ ਦੇ ਵਿੱਚ ਇਸ ਚੀਜ਼ ਦੀ ਅਕਾਊਂਟੇਬਿਲਿਟੀ ਹੈਗੀ ਹੈ। 1998 ਦੇ ਵਿੱਚ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਜਿਹੜਾ ਹੈਗਾ ਉਹ ਲੈ ਕੇ ਆਇਆ ਗਿਆ ਸੀਗਾ ਅਮਰੀਕਾ ਦੀ ਕਾਂਗਰਸ ਦੇ ਥਰੂ। ਉਸ ਐਕਟ ਦੇ ਵਿੱਚੋਂ ਇੱਕ ਕਮਿਸ਼ਨ ਨਿਕਲ ਕੇ ਆਇਆ ਤੇ ਇੱਕ ਆਫਿਸ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨਿਕਲ ਕੇ ਆਇਆ। ਤੇ ਇਹ ਜਿਹੜਾ ਰਿਲੀਜੀਅਸ ਫਰੀडम ਹੈਗਾ ਕਿਤੇ ਨਾ ਕਿਤੇ ਇਹਦਾ ਰੋਲ ਜੈਨੋਸਾਈਡ ਦੇ ਉੱਤੇ ਜਾਂ ਐਟਰੋਸਿਟੀ ਦੇ ਉੱਤੇ ਜਾਂ ਪਰਸੀਕਿਊਸ਼ਨ ਦੇ ਉੱਤੇ ਬਹੁਤ ਜ਼ਿਆਦਾ ਰਿਹਾ ਹੈ। ਆਨਰੇਬਲ ਡੈਨ ਬਰਟਨ ਹੈਗੇ ਫਾਰਮਰ ਕਾਂਗਰਸਮੈਨ ਜਿਹੜੇ ਇੰਡੀਆਨਾ ਤੋਂ, ਉਹਨਾਂ ਨੇ ਆਪਣੀ ਬਰੀਫਿੰਗ ਦੇ ਵਿੱਚ ਮੈਂਸ਼ਨ ਕੀਤਾ ਸੀਗਾ ਕਿ 1984 ਤੋਂ ਲੈ ਕੇ 1995 ਤੱਕ ਮੇਰੇ ਖਿਆਲ ਤਕਰੀਬਨ 1,15,000 ਦੇ ਕਰੀਬ ਜਿਹੜੀ ਹੈਗੀ ਆ ਸਿੱਖ ਨੌਜਵਾਨਾਂ ਦੀ ਜਿਹੜੀ ਜਾਨ ਹੈਗੀ ਆ ਉਹ ਗਈ ਸੀਗੀ। ਤੇ ਸਾਈਮਲਟੇਨੀਅਸਲੀ ਹੋਰ ਜਿਹੜੀਆਂ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਸ ਹੈਗੀਆਂ ਸੀਗੀਆਂ, ਉਹਨਾਂ ਨੇ ਵੀ ਇਸ ਮੁੱਦੇ ਨੂੰ ਇੱਕ ਇੰਪੋਰਟੈਂਟ ਨੋਟ ਦੇ ਉੱਤੇ ਲੈ ਕੇ ਆਉਂਦਿਆਂ ਹੋਇਆ ਉਹਨਾਂ ਨੇ ਕ੍ਰਿਸਚੀਅਨਸ ਦਾ, ਉਹਨਾਂ ਨੇ ਮੁਸਲਿਮਸ ਦਾ, ਹੋਰ ਬਾਕੀ ਕਮਿਊਨਿਟੀਜ਼ ਦਾ ਵੀ ਜਿਹੜਾ ਟੌਪਿਕ ਸੀਗਾ ਉਹ ਰੇਜ਼ ਕੀਤਾ। ਆਨਰੇਬਲ ਅਡੋਲਫਸ ਟਾਊਨਸ ਹੈਗੇ ਸੀਗੇ ਨਿਊਯਾਰਕ ਦੇ, ਉਹਨਾਂ ਨੇ 2007 ਦੇ ਵਿੱਚ ਆਪਣੀ ਬਰੀਫਿੰਗ ਦੇ ਦੌਰਾਨ ਦੱਸਿਆ ਸੀਗਾ ਕਿ 2.3 to 3.2 ਮਿਲੀਅਨ ਜਿਹੜੇ ਸਿੱਖ ਹੈਗੇ ਆ, ਉਹਨਾਂ ਦਾ ਬ੍ਰਾਹਮਣ ਆਟੋਕ੍ਰੇਸੀ ਨੇ ਹਾਲੇ ਤੱਕ ਉਹਨਾਂ ਦਾ ਦੇ ਹੈਵ ਕਿਲਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਜ਼, ਅਸੀਂ ਅੱਜ ਅਮਰੀਕਾ ਦੀ ਇੱਕ ਖਾਸ ਡਿਵੈਲਪਮੈਂਟ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ। ਸਿੱਖਾਂ ਦੇ ਲਈ ਜਿਹੜੀ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ ਜਦੋਂ ਅਸੀਂ ਸਿੱਖ ਹੱਕਾਂ ਦੀ 84 ਦੀ ਜਾਂ ਸਿੱਖਾਂ ਦੇ ਨਾਲ ਜਿਹੜੀਆਂ ਵਧੀਕੀਆਂ ਸਿੱਖਾਂ ਦੇ ਉੱਤੇ ਜਿਹੜਾ ਤਸ਼ੱਦਦ ਭਾਰਤ ਦੇ ਵਿੱਚ ਹੋਇਆ, ਵਿਸ਼ੇਸ਼ ਤੌਰ ਦੇ ਉੱਤੇ 1984 ਤੋਂ ਬਾਅਦ, ਭਾਵੇਂ ਉਹ ਜੂਨ 84 ਦਾ ਘੱਲੂਘਾਰਾ ਹੋਵੇ ਜਾਂ ਫਿਰ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਹੋਵੇ, ਇਹ ਜਿਹੜਾ ਇਸ਼ੂ ਹੈ ਹਮੇਸ਼ਾ ਬਾਹਰਲੇ ਸਿੱਖਾਂ ਦੇ ਲਈ ਬਹੁਤ ਅਹਿਮੀਅਤ ਵਾਲਾ ਰਿਹਾ ਤੇ ਇਹਦੀ ਰੈਕਗਨੇਸ਼ਨ ਦੇ ਲਈ ਹਮੇਸ਼ਾ ਜਿਹੜੀ ਜੱਦੋ-ਜਹਿਦ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚੋਂ ਸਿੱਖ ਜਥੇਬੰਦੀਆਂ ਨੇ, ਸਿੱਖ ਨੁਮਾਇੰਦਿਆਂ ਨੇ ਵਿੱਢ ਕੇ ਰੱਖੀ ਹੋਈ ਹੈ। ਉਹ ਭਾਵੇਂ ਜਦੋਂ ਅਸੀਂ UK ਦੀ ਗੱਲ ਕਰਦੇ ਹਾਂ, ਉੱਥੇ ਦੀ ਪਾਰਲੀਮੈਂਟ ਦੇ ਵਿੱਚ ਵੀ ਗੱਲ ਹੁੰਦੀ ਹੈ। ਕੈਨੇਡਾ ਦੇ ਵਿੱਚ ਓਨਟਾਰੀਓ ਪਹਿਲਾ ਸੂਬਾ ਬਣਿਆ ਸੀ ਜਦੋਂ ਸਿੱਖ ਨਸਲਕੁਸ਼ੀ ਦੀ ਜਿਹੜੀ ਨੂੰ ਮਾਨਤਾ ਦਿੱਤੀ ਗਈ ਸੀ ਓਨਟਾਰੀਓ ਸੂਬੇ ਵੱਲੋਂ। ਇਹੀ ਗੱਲ ਫਿਰ ਕਨੈਟਿਕਟ ਦੇ ਵਿੱਚ, ਅਮਰੀਕਾ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ, ਨਿਊ ਜਰਸੀ ਤੋਂ ਲੈ ਕੇ ਪੈਂਸਿਲਵੇਨੀਆ ਤੱਕ ਵੀ ਦੇਖਣ ਨੂੰ ਮਿਲੀ ਆ। ਸੋ ਅੱਜ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਇੰਨਾ ਹੀ ਇਸੇ ਲੜੀ ਦੇ ਤਹਿਤ ਇੱਕ ਹੋਰ ਜਿਹੜਾ ਚੈਪਟਰ ਹੈ ਉਹ ਜੁੜਿਆ ਆ ਅਮਰੀਕਾ ਦੇ ਵਿੱਚ। ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਜਿਹੜੀ ਯੂਨਾਈਟਿਡ ਸਟੇਟਸ ਦੀ ਹੀਅਰਿੰਗ ਦੀ ਇੱਕ ਕਮੇਟੀ ਬਣੀ ਹੋਈ ਹੈ, ਉਸ ਦੇ ਅੱਗੇ ਉਹਨਾਂ ਦੀ ਜਿਹੜੀ ਹੀਅਰਿੰਗ ਹੈ ਉਹ ਹੁੰਦੀ ਹੈ, ਜਾਂ ਜਿਹੜਾ ਟੌਮ ਲੈਂਟੋਸ ਕਮਿਸ਼ਨ ਹੈ ਵਿਸ਼ੇਸ਼ ਤੌਰ ਦੇ ਉੱਤੇ ਹਿਊਮਨ ਰਾਈਟਸ ਦੇ ਉੱਤੇ ਬਣਿਆ ਹੋਇਆ, ਉਹ ਆਪਣੀਆਂ ਹੀਅਰਿੰਗਸ ਕਰਵਾਉਂਦੇ ਆ। ਸਾਲਾਨਾ ਉਹਨਾਂ ਦੀਆਂ ਰਿਪੋਰਟਸ ਜਾਰੀ ਹੁੰਦੀਆਂ ਨੇ ਜਿਹੜੀਆਂ ਇੱਦਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਕਲਮਬੰਦ ਵੀ ਕਰਦੇ ਆ, ਤੇ ਨਾਲ ਹੀ ਨਾਲ ਜਿਹੜੀ ਅਮਰੀਕਾ ਦੀ ਫੋਰਨ ਪਾਲਿਸੀ ਹੈ ਉਹ ਵੀ ਇਹਨਾਂ ਰਿਪੋਰਟਸ ਦੇ ਉੱਤੇ ਆਧਾਰਿਤ ਹੁੰਦੀ ਹੈ। ਹਾਲਾਂਕਿ ਇਹ ਗੱਲ ਸਮਝੀ ਜਾਂਦੀ ਹੈ ਜਾਂ ਅਮਲੀ ਰੂਪ ਦੇ ਵਿੱਚ ਦੇਖੀ ਵੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਬਿਜ਼ਨਸ ਇੰਟਰਸਟ ਨੇ ਮੁਲਕਾਂ ਦੇ ਵਿੱਚ ਉਹ ਹਮੇਸ਼ਾ ਭਾਰੂ ਹੁੰਦੇ ਆ, ਪਰ ਮਨੁੱਖੀ ਅਧਿਕਾਰਾਂ ਦਾ ਜਿਹੜਾ ਮੁੱਦਾ ਹੈ ਉਹ ਹਮੇਸ਼ਾ ਸੁਰਖੀਆਂ ਦੇ ਵਿੱਚ ਵੀ ਰਹਿੰਦਾ, ਵਿਸ਼ੇਸ਼ ਤੌਰ 'ਤੇ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ। ਸੋ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਅਮਰੀਕਾ ਯੂਨਿਟ ਹੈ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਤੱਕ, ਤੇ ਜਿਹੜੀ ਯੂਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਤੱਕ ਇੱਕ ਜਿਹੜੀ ਜੁਆਇੰਟ ਹੀਅਰਿੰਗ ਇਹਨਾਂ ਦੀ ਹੋਈ ਹੈ। ਉਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਚੈਪਟਰ ਵੱਲੋਂ ਇੱਥੇ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ। ਸਿੱਖ ਜੈਨੋਸਾਈਡ ਦੇ ਮੁੱਦੇ ਨੂੰ ਜਿਹੜਾ ਹੈ ਉਹਨਾਂ ਦੇ ਰੈਕਰਡਸ ਦੇ ਵਿੱਚ ਦਰਜ ਕਰਵਾਇਆ ਗਿਆ। ਇਹ ਇੱਕ ਜਿਹੜੀ ਖਬਰ ਹੈ ਉਹ ਅਮਰੀਕੀ ਸਿੱਖਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ, ਜਦੋਂ ਅਸੀਂ ਇਹ ਜਿਵੇਂ ਮੈਂ ਗੱਲ ਕੀਤੀ ਹੈ ਵੀ ਪਿੱਛੇ ਜਿਹੜੀ ਲੜੀ ਹੈ ਇੱਕ ਸਿੱਖ ਨਸਲਕੁਸ਼ੀ ਨੂੰ ਰੈਕੋਗਨਾਈਜ਼ ਕਰਾਉਣ ਦੇ ਲਈ, ਉਹਦੇ ਵਿੱਚ ਇੱਕ ਨਵਾਂ ਚੈਪਟਰ ਜੁੜਿਆ। ਸੋ ਅੱਜ ਸਾਡੇ ਨਾਲ ਸਰਦਾਰ ਭੁਪਿੰਦਰ ਸਿੰਘ ਜੁੜੇ ਹੋਏ ਆ ਜਿਹੜੇ ਕਿ ਅਕਾਲੀ ਦਲ ਅਮਰੀਕਾ ਦੇ ਇੱਥੇ
ਨੁਮਾਇੰਦੇ ਆ, ਬੂਟਾ ਸਿੰਘ ਖੜੌਦ ਹੋਣ ਜਾਂ ਇਹਨਾਂ ਦੀ ਸਾਰੀ ਜਿਹੜੀ ਟੀਮ ਆ, ਇਹਨਾਂ ਦੇ ਉਪਰਾਲੇ ਦੇ ਨਾਲ ਇਹ ਜਿਹੜਾ ਸੰਭਵ ਹੋ ਸਕਿਆ ਕਿ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਮਿਸ਼ਨ ਹੈ ਅਮਰੀਕਾ ਦੇ ਵਿੱਚ, ਯੂਸਰਫ ਹੋਵੇ ਜਾਂ ਜਿਹੜਾ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਹੈ, ਉਹਨਾਂ ਦੀ ਜੁਆਇੰਟ ਹੀਅਰਿੰਗ ਦੇ ਵਿੱਚ ਜਿਹੜੀ ਸਿੱਖ ਨਸਲਕੁਸ਼ੀ ਹੈ ਉਹਨੂੰ ਵੀ ਦਰਜ ਕੀਤਾ ਗਿਆ ਹੈ ਜਾਂ ਜਿਹੜੀ ਹੈ ਉਹਨਾਂ ਨੇ ਇਸ ਗੱਲ ਨੂੰ ਸੁਣਿਆ। ਤੇ ਉਮੀਦ ਇਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਗਲੇ ਸਾਲ ਇਸ ਸਾਲ ਦੇ ਵਿੱਚ ਇਹਨਾਂ ਦੀ ਜਿਹੜੀ ਸਾਲਾਨਾ ਰਿਪੋਰਟ ਆਉਣੀ ਹੈ ਉਹਦੇ ਵਿੱਚ ਨਾ ਸਿਰਫ ਇਹਦਾ ਮੈਂਸ਼ਨ ਹੋਊਗਾ ਬਲਕਿ ਇਹਦੇ 'ਤੇ ਜਿਹੜੀਆਂ ਇਹਨਾਂ ਦੀਆਂ ਹਦਾਇਤਾਂ ਹੋਣਗੀਆਂ ਉਹ ਵੀ ਅਮਰੀਕੀ ਫੋਰਨ ਪਾਲਿਸੀ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਨਗੀਆਂ। ਸੋ ਇਹ ਸਾਰੇ ਇਸ਼ੂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਗੱਲਬਾਤ ਦੇ ਲਈ ਸਾਡੇ ਨਾਲ ਸਰਦਾਰ ਭੁਪਿੰਦਰ ਸਿੰਘ ਇਸ ਵਕਤ ਨਿਊ ਜਰਸੀ ਤੋਂ ਜੁੜੇ ਹੋਏ ਆ। ਭੁਪਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਮਰਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਟੀਵੀ 84 ਦਾ ਮੈਨੂੰ ਇਸ ਮਾਣ ਬਖਸ਼ਣ ਨੂੰ ਯੋਗ ਤੁਸੀਂ ਸਮਝਿਆ। ਤੇ ਅੱਜ ਦੀ ਜਿਹੜੀ ਇਹ ਪ੍ਰੈਜੈਂਟੇਸ਼ਨ ਜਾਂ ਜਿਹੜਾ ਪਾਰਟ ਮੈਂ ਤੁਹਾਡੇ ਮੂਹਰੇ ਪ੍ਰੈਜ਼ੈਂਟ ਕਰਾਂਗਾ, ਇਹ ਆਲ ਟੂਗੇਦਰ ਜੁਲਾਈ ਦੀ 28 ਨੂੰ ਜਿਹੜੀ ਹੀਅਰਿੰਗ ਹੋਈ ਸੀ ਸਾਡੀ ਆਪਣੇ ਐਂਡਿੰਗ ਜੈਨੋਸਾਈਡ ਅਕਾਊਂਟੇਬਿਲਿਟੀ ਫਾਰ ਪਰਪੀਟ੍ਰੇਟਰਸ ਦੇ ਨਾਂ ਦੇ ਉੱਤੇ ਹੋਈ ਸੀਗੀ। ਇਹ ਹੈਡਿੰਗ ਸੀ ਜਿਹੜੀ ਜੈਨੋਸਾਈਡ ਦੀ ਸੀ, ਉਹਦੇ ਅਧੀਨ ਇਹ ਦੋ ਜੁਆਇੰਟ ਕਮਿਸ਼ਨ ਜਿਹੜੇ ਹੈਗੇ ਸੀ ਉਹਨਾਂ ਨੇ ਕਰਵਾਈ ਸੀਗੀ। ਤੇ ਇਹ ਦੋਨੇ ਜੁਆਇੰਟ ਕਮਿਸ਼ਨ ਜਿਹੜੇ ਹੈਗੇ ਆ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਅਤੇ ਟਾਊਨ ਲੈਂਟਸ ਹਿਊਮਨ ਰਾਈਟਸ ਕਮਿਸ਼ਨ, ਇਹਨਾਂ ਦੀ ਜੁਆਇੰਟ ਹੀਅਰਿੰਗ ਦੇ ਵਿੱਚ ਇਹ ਜਿਹੜਾ ਪਾਰਟ ਸੀਗਾ ਇਹ ਐਂਡਿੰਗ ਜੈਨੋਸਾਈਡ ਅਕਾਊਂਟੇਬਿਲਿਟੀ ਫਾਰ ਪਰਪੀਟ੍ਰੇਟਰਸ, ਜਿਹਦੇ ਵਿੱਚ ਨਾ ਸਿਰਫ ਕਿਸੇ ਵੀ ਦੁਨੀਆ ਦਾ ਕੋਈ ਇੱਕ ਪੋਰਸ਼ਨ ਉਹਨਾਂ ਨੇ ਕੰਸੀਡਰ ਕੀਤਾ ਸੀਗਾ, ਬਟ ਇਹਦੇ ਵਿੱਚ ਜਿਹੜੀ ਰਿਪੋਰਟ ਦਾ ਸਬਮਿਸ਼ਨ ਹੋਇਆ ਸੀਗਾ ਉਹ ਆਲ ਟੂਗੇਦਰ ਵਰਲਡ ਦੀਆਂ ਜਿੰਨੀਆਂ ਰਿਲੀਜੀਅਸ ਮਿਨੋਰਟੀ ਕਮਿਊਨਿਟੀਜ਼ ਹੈਗੀਆਂ ਨੇ ਉਹਨਾਂ ਸਾਰਿਆਂ ਦਾ ਜ਼ਿਕਰ ਜਿਹੜਾ ਹੈਗਾ ਆ ਉਹ ਇਸ ਹੀਅਰਿੰਗ ਦੇ ਵਿੱਚ ਹੋਇਆ ਸੀਗਾ। ਤੇ ਐਜ਼ ਰਿਟਨ ਸਟੇਟਮੈਂਟ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਜਿਹੜਾ ਪਾਰਟ ਸੀਗਾ ਉਹ ਆਪਣੇ ਸਿੱਖਾਂ ਦੇ ਉੱਪਰ ਜਾਂ ਜਿਹੜੇ ਮੁਸਲਮਾਨਾਂ ਦੀ ਜਿਹੜੀ ਨਸਲਕੁਸ਼ੀ ਹੋ ਰਹੀ ਹੈ ਪਿਛਲੇ 2 ਦਹਾਕਿਆਂ ਤੋਂ ਸਿੱਖਾਂ ਦੇ ਨਾਲ ਹੋ ਰਿਹਾ ਹੈ। ਜੇ ਆਪਾਂ ਦੇਖੀਏ ਤਾਂ 1947 ਤੋਂ ਹੀ ਸਿੱਖਾਂ ਦੇ ਨਾਲ ਜਿਹੜਾ ਨਸਲਕੁਸ਼ੀ ਦੇ ਪ੍ਰੋਗਰਾਮਸ ਹੈਗੇ, ਡਿਫਰੈਂਟ ਪ੍ਰੋਗਰਾਮਸ ਹੈ, ਉਹ ਚੱਲਦੇ ਆ ਰਹੇ ਨੇ। ਪਰ 1984 ਤੋਂ ਬਾਅਦ ਦਾ ਜਿਹੜਾ ਗੇੜ ਹੈਗਾ ਆ ਉਹਨੇ ਥੋੜਾ ਜ਼ਿਆਦਾ ਜ਼ੋਰ ਫੜਿਆ ਆ ਤੇ ਉਸ ਗੱਲ ਦਾ ਜਿਹੜਾ ਡਿਸਕ੍ਰਿਪਸ਼ਨ ਹੈਗਾ ਉਹ ਅਸੀਂ ਇਸ ਰਿਪੋਰਟ ਰਾਹੀਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤੇ ਨਾਲ ਹੀ ਨਾਲ ਇਹਦੇ ਵਿੱਚ ਮੁਸਲਿਮ ਕਮਿਊਨਿਟੀ ਦਾ ਵੀ ਜਿਹੜਾ ਪਾਰਟ ਹੈਗਾ ਇੰਡੀਆ ਦੇ ਵਿੱਚ ਉਹ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੱਕ ਸਾਈਡ ਨੋਟ ਦੇ ਉੱਤੇ ਜਾ ਕੇ ਮੈਂ ਆਪਣੇ ਵੌਇਸਿਸ ਫॉर ਫਰੀडम ਦੇ ਜਸਪ੍ਰੀਤ ਕੌਰ ਨਾਰੰਗ ਜੀ ਹੈਗੇ, ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਇਸ ਰਿਪੋਰਟ ਦਾ ਜਿਹੜਾ ਇਹਦੀ ਰੂਪਰੇਖਾ ਹੈਗੀ ਹੈ ਇਹਨੂੰ ਡਰਾਫਟ ਕਰਨ ਵਾਸਤੇ ਉਹਨਾਂ ਦਾ ਇਹਦੇ ਵਿੱਚ ਕਾਫੀ ਸਪੋਰਟ ਰਿਹਾ ਹੈ ਸਾਨੂੰ। ਤੇ ਇਸ ਕਰਕੇ ਆਈ ਥੈਂਕ ਯੂ ਜਸਪ੍ਰੀਤ ਕੌਰ ਨਾਰੰਗ ਫॉर द ਕਾਈਂਡ ਸਪੋਰਟ ਵਿਚ ਹੀ ਹੈਜ਼ ਗਿਵਨ ਅਵਰ। ਜੀ ਭੁਪਿੰਦਰ ਸਿੰਘ ਜੀ, ਥੋੜ੍ਹਾ ਜਿਹਾ ਮੈਂ ਜਾਣਨਾ ਚਾਹੂੰਗਾ, ਮਤਲਬ ਜਦੋਂ ਅਸੀਂ ਇਹਨਾਂ ਰਿਪੋਰਟਸ ਦੀ ਗੱਲ ਕਰਦੇ ਹਾਂ ਜਿਹੜੀਆਂ ਅਸੀਂ ਸਬਮਿਟ ਕਰਦੇ ਹਾਂ ਜਾਂ ਇੱਥੇ ਦੇ ਜਿਹੜੇ ਕਮਿਸ਼ਨ ਨੇ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਉਹਨਾਂ ਤੱਕ ਪਹੁੰਚ ਕਰਦੇ ਹਾਂ, ਮਤਲਬ ਹਮੇਸ਼ਾ ਇਹ ਸਵਾਲ ਉੱਠਦਾ ਵੀ ਇਹਨਾਂ ਦਾ ਪ੍ਰਭਾਵ ਕੀ ਪੈਂਦਾ, ਸਿਸਟਮ ਕਿਵੇਂ ਕੰਮ ਕਰਦਾ। ਮਤਲਬ ਥੋੜ੍ਹਾ ਜਿਹਾ ਜੇ ਕਮਿਸ਼ਨ ਬਾਰੇ, ਟੌਮ ਲੈਂਟੋਸ ਕਮਿਸ਼ਨ ਬਾਰੇ ਜਾਂ ਯੂਸਰਫ ਬਾਰੇ ਥੋੜ੍ਹਾ ਜਿਹਾ ਦੱਸ ਸਕੋ ਵੀ ਇਹਨਾਂ ਦਾ ਰੋਲ ਕੀ ਹੈ, ਅਹਿਮੀਅਤ ਕੀ ਹੈ ਤੇ ਇਹਨਾਂ ਤੱਕ ਪਹੁੰਚ ਕਰਨੀ ਸਾਡੇ ਲਈ ਕੀ ਅਹਿਮੀਅਤ ਰੱਖਦੀ ਹੈ। ਸਰਦਾਰ ਅਮਰਵੀਰ ਸਿੰਘ ਜੀ, ਜੇ ਅਸੀਂ ਟੌਮ ਲੈਂਟਸ ਕਮਿਸ਼ਨ ਦੀ ਗੱਲ ਕਰੀਏ, ਇਹ ਯੂਐਸ ਕਾਂਗਰਸ ਦਾ ਐਸਟੈਬਲਿਸ਼ ਕੀਤਾ ਹੋਇਆ ਕਮਿਸ਼ਨ ਹੈਗਾ ਆ। ਪਹਿਲਾਂ ਇਹ ਕੰਗਰੈਸ਼ਨਲ ਹਿਊਮਨ ਰਾਈਟ ਕਾਕਸ ਦੇ ਤੌਰ ਦੇ ਉੱਤੇ 1980s ਦੇ ਵਿੱਚ ਐਸਟੈਬਲਿਸ਼ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਸਨ 2008, 9, 10 ਦਾ ਟਾਈਮ ਆਇਆ ਸੀ ਮੇਰੇ ਖਿਆਲ, ਉਸ ਤੋਂ ਬਾਅਦ ਵਿੱਚ ਕਾਂਗਰਸ ਨੇ ਇਹਨੂੰ ਰੈਜ਼ੋਲੂਸ਼ਨ ਦੇ ਥਰੂ ਇੱਕ ਪੂਰੀ ਮਾਨਤਾ ਦਿੰਦਿਆਂ ਹੋਇਆ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਇੱਕ ਆਪਣਾ ਬਾਈਪਾਰਟੀਜ਼ਨ ਜਿਹੜਾ ਕਮਿਸ਼ਨ ਸੀਗਾ ਉਹ ਐਸਟੈਬਲਿਸ਼ ਕੀਤਾ ਕਿ ਜਿਹਦੀ ਬੁਨਿਆਦ 2 ਸਾਲ ਦੀ ਹੁੰਦੀ। ਮੇਰੇ ਖਿਆਲ ਹਰ 2 ਸਾਲ ਦੇ ਬਾਅਦ ਰੈਜ਼ੋਲੂਸ਼ਨ ਇਹਨੂੰ ਦੁਬਾਰਾ ਲਿਆ ਕੇ ਤਾਂ ਇਹਦੀ ਰੀਆਥੋਰਾਈਜੇਸ਼ਨ ਕਰਨੀ ਪੈਂਦੀ ਹੈ ਕਾਂਗਰਸ ਨੂੰ। ਬਟ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਦਾ ਜਿਹੜਾ ਅਮਰੀਕਾ ਦੀ ਸਰਕਾਰ ਦਾ ਇਹ ਹਿਊਮਨ ਰਾਈਟ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕਮਿਸ਼ਨ ਬਣਿਆ ਹੈਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਪਾਵਰਫੁਲ ਕਮਿਸ਼ਨ ਮੰਨਿਆ ਜਾਂਦਾ ਹੈ ਕਿਉਂਕਿ ਅਮਰੀਕਾ ਦੀ ਗਵਰਨਮੈਂਟ ਦੇ ਵਿੱਚ ਲੈਵਲ ਦੇ ਉੱਤੇ ਇਸ ਕਮਿਸ਼ਨ ਹਿਊਮਨ ਰਾਈਟ ਕਮਿਸ਼ਨ ਨੂੰ ਲੈ ਕੇ ਹੋਰ ਕੋਈ ਦੂਸਰਾ ਕਮਿਸ਼ਨ ਹੈ ਨਹੀਂਗਾ ਇਸ ਵੇਲੇ ਸਾਡੇ ਕੋਲ। ਤੇ ਪੈਰਲਲੀ ਜਿਹੜਾ ਹੈਗਾ ਆ ਇੱਕ ਸੈਨੇਟ ਹਿਊਮਨ ਰਾਈਟ ਕਾਕਸ ਵੀ ਹੈਗੀ ਹੈ
ਜਿਹੜੀ ਕਿ ਮੇਰੇ ਖਿਆਲ 2011-12 ਦੇ ਟਾਈਮ ਦੇ ਦੌਰਾਨ ਐਸਟੈਬਲਿਸ਼ ਕੀਤੀ ਗਈ ਸੀ, ਤੇ ਹੁਣ ਉਹਨੂੰ ਵੀ ਜਿਹੜਾ ਹੈਗਾ ਕਮਿਸ਼ਨ ਦਾ ਇੱਕ ਅਮਲੀ ਜਾਮਾ ਪਾਉਣ ਦੀ ਤਿਆਰੀ ਜਿਹੜੀ ਹੈਗੀ ਆ ਉਹ ਸੈਨੇਟਰਾਂ ਵੱਲੋਂ ਹੋ ਗਈ ਹੈ ਜੀ ਤੇ ਬਾਈਪਾਰਟੀਜ਼ਨ ਇਹਦਾ ਵੀ ਜਿਹੜਾ ਰੋਲ ਹੋਏਗਾ ਇੱਕ ਬਾਈਪਾਰਟੀਜ਼ਨ ਲੈਵਲ ਦੇ ਉੱਤੇ ਹੋਏਗਾ। ਤੇ ਜਿੱਥੇ ਕਿ ਹਾਊਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਾਊਸ ਦਾ ਜਿਹੜਾ ਟੌਮ ਲੈਂਟਸ ਹਿਊਮਨ ਰਾਈਟ ਕਮਿਸ਼ਨ ਹੈਗਾ ਆ ਉਹ ਪੈਰਲਲੀ ਵਰਕ ਕਰੇਗਾ ਸੈਨੇਟ ਹਿਊਮਨ ਰਾਈਟ ਕਮਿਸ਼ਨ ਦੇ ਨਾਲ ਤੇ ਦੋਨੇ ਕਮਿਸ਼ਨ ਜਿਹੜੇ ਹੈਗੇ ਹਿਊਮਨ ਰਾਈਟ ਦੀ ਗੱਲ ਜਿਹੜੀ ਹੈਗੀ ਜਦੋਂ ਅਸੀਂ ਦੀ ਐਡਮਿਨਿਸਟ੍ਰੇਸ਼ਨ ਨੂੰ ਦੇਖਦੇ ਆ, ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਖਾਸ ਕਰ ਜਿਹੜਾ ਹਿਊਮਨ ਰਾਈਟ, ਡੈਮੋਕ੍ਰੇਸੀ ਤੇ ਰੂਲ ਆਫ ਲਾਅ ਹੈ, ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਲੈਵਲ ਦੇ ਉੱਤੇ ਜ਼ੋਰ ਦੇ ਕੇ ਰੱਖਿਆ ਹੈ। ਨਾ ਹੀ ਸਿਰਫ ਅਮਰੀਕਾ ਦੇ ਵਿੱਚ ਇਹਦੀ ਅਕਾਊਂਟੇਬਿਲਿਟੀ ਹੈਗੀ ਹੈ, ਬਟ ਜਿਹੜੇ ਬਾਹਰ ਦੇ ਮੁਲਕ ਹੈਗੇ ਉਹਨਾਂ ਸਾਰੇ ਮੁਲਕਾਂ ਦੇ ਵਿੱਚ ਇਸ ਚੀਜ਼ ਦੀ ਅਕਾਊਂਟੇਬਿਲਿਟੀ ਹੈਗੀ ਹੈ। ਅਕਾਊਂਟੇਬਿਲਿਟੀ ਡਿਸਾਈਡ ਹੁੰਦੀ ਹੈ ਜਿਹੜੀ ਅਮਰੀਕਾ ਦੀ ਫੋਰਨ ਏਡ ਹੈਗੀ ਹੈ, ਜਿਹੜੀ ਅਮਰੀਕਾ ਦੀ ਫੋਰਨ ਪਾਲਿਸੀ ਦੇ ਥਰੂ ਜਿਹੜੀ ਫੋਰਨ ਏਡ ਦਿੱਤੀ ਜਾਂਦੀ ਬਾਕੀ ਮੁਲਕਾਂ ਨੂੰ, ਇਹ ਇੱਕ ਸੈਂਟ ਇੱਕ ਡਾਲਰ ਜਿਹੜਾ ਹੈਗਾ ਉਸ ਵੇਲੇ ਅਮਰੀਕਾ ਅਕਾਊਂਟੇਬਿਲਿਟੀ ਜਿਹੜੀ ਹੈਗੀ ਹੈ ਉਸ ਚੀਜ਼ ਨੂੰ ਬਾਕੀ ਮੁਲਕਾਂ ਦੇ ਉੱਤੇ ਡਿਸਾਈਡ ਕਰਦਾ। ਇਹਦੇ ਪੈਰਲਲੀ ਜਿਹੜਾ ਹੈਗਾ ਸੀਗਾ 1998 ਦੇ ਵਿੱਚ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਜਿਹੜਾ ਹੈਗਾ ਉਹ ਲੈ ਕੇ ਆਇਆ ਗਿਆ ਸੀਗਾ ਅਮਰੀਕਾ ਦੀ ਕਾਂਗਰਸ ਦੇ ਥਰੂ। ਉਸ ਐਕਟ ਦੇ ਵਿੱਚੋਂ ਇੱਕ ਕਮਿਸ਼ਨ ਨਿਕਲ ਕੇ ਆਇਆ ਤੇ ਇੱਕ ਆਫਿਸ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨਿਕਲ ਕੇ ਆਇਆ ਜੀ। ਜਿਹੜਾ ਯੂਸਫ ਦੀ ਅਸੀਂ ਗੱਲ ਕਰਦੇ ਹਾਂ ਅੱਜ, ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਦੇ ਵਿੱਚ ਜਿਹੜੇ ਇੰਡੀਪੈਂਡੈਂਟ ਕਮਿਸ਼ਨਰਸ ਹੈਗੇ ਆ ਤਾਂ ਉਹਨਾਂ ਦੀ ਵੀ ਜਿਹੜੀ ਨੁਮਾਇੰਦਗੀ ਹੈਗੀ ਹੈ, ਜਿਹੜੀ ਉਹਨਾਂ ਦੀ ਅਪਾਇੰਟਮੈਂਟ ਹੈਗੀ ਆ ਉਹ ਪ੍ਰੈਜ਼ੀਡੈਂਟ ਤੇ ਜਿਹੜੇ ਮੈਜੋਰਟੀ ਲੀਡਰਸ ਹੈਗੇ ਆ ਸੈਨੇਟ ਦੇ, ਹਾਊਸ ਦੇ, ਜਾਂ ਮਿਨੋਰਟੀ ਲੀਡਰ ਸੈਨੇਟ ਦੇ, ਹਾਊਸ ਦੇ, ਉਹਨਾਂ ਦੋਹਾਂ ਰਾਹੀਂ ਹੁੰਦੀ ਹੈ ਉਹਦੀ। ਤੇ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਜਿਹੜੀ ਰਿਪੋਰਟਸ ਨਿਕਲਦੀਆਂ ਉਹ ਹਾਲਾਂਕਿ ਨਾਨ ਬਾਈਂਡਿੰਗ ਹੁੰਦੀਆਂ, ਬਟ ਉਹਨਾਂ ਦਾ ਆਪਣੇ ਆਪ ਦੇ ਵਿੱਚ ਇੱਕ ਯੂਐਸ ਫੈਡਰਲ ਏਜੰਸੀ ਦਾ ਬਹੁਤ ਜ਼ਿਆਦਾ ਸਟਰੋਂਗ ਰੋਲ ਰਿਹਾ ਆ ਅਮਰੀਕਾ ਦੀ ਫੋਰਨ ਪਾਲਿਸੀ ਡਿਵਾਈਸ ਕਰਨ ਦੇ ਵਿੱਚ। ਤੇ ਸਾਈਮਲਟੇਨੀਅਸਲੀ ਇੱਕ ਆਫਿਸ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੀ ਹੈਗਾ ਆ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਵਿੱਚ, ਜਿਨ੍ਹਾਂ ਦੀ ਰਿਪੋਰਟ ਬਾਈਂਡਿੰਗ ਹੈ। ਜਿਹੜੀ ਅਸੀਂ ਐਨੂਅਲੀ ਰਿਪੋਰਟਸ ਵੀ ਦੇਖਦੇ ਹਾਂ ਵੀ ਹਰ ਸਾਲ, ਜਿੱਦਾਂ ਅਸੀਂ ਲਾ ਲਈ ਵੀ ਪਿਛਲੇ ਸਾਲ ਤੋਂ ਜੇ ਆਪਾਂ ਡੈਮੋਕ੍ਰੇਸੀ ਦੀ ਗੱਲ ਕਰੀਏ ਜਾਂ ਉਹਨਾਂ ਕੰਟਰੀਆਂ ਦੀ ਗੱਲ ਕਰੀਏ ਜਿੱਥੇ ਰਿਲੀਜੀਅਸ ਫਰੀडम ਦੀ ਵਾਇਲੇਸ਼ਨ ਬਹੁਤ ਜ਼ਿਆਦਾ ਹਾਈ ਲੈਵਲ ਦੇ ਉੱਤੇ ਹੋ ਰਹੀ ਹੈ, ਤੇ ਕਈ ਉਹਨਾਂ ਦੇ ਵਿੱਚ ਮੁਲਕ ਹੈਗੇ ਜਿੱਦਾਂ ਨਾਈਜੀਰੀਆ ਹੈਗਾ ਆ, ਪਾਕਿਸਤਾਨ ਹੈ, ਨਾਰਥ ਕੋਰੀਆ ਦੇ ਵਿੱਚ ਹੈ, ਈਰਾਨ ਦੇ ਵਿੱਚ ਹੈਗਾ ਆ। ਹੁਣ ਪਿਛਲੇ ਸਾਲ ਜਿਹੜਾ ਸੀਗਾ ਇੰਡੀਆ ਨੂੰ ਵੀ ਇੱਕ ਕੰਟਰੀਜ਼ ਆਫ ਪਾਰਟਿਕੂਲਰ ਕੰਸਰਨ ਦੀ ਲਿਸਟ ਦੇ ਉੱਤੇ ਲੈ ਕੇ ਆਇਆ ਗਿਆ ਹੈ। ਤੇ ਇਹ ਜਿਹੜਾ ਰਿਲੀਜੀਅਸ ਫਰੀडम ਹੈਗਾ ਕਿਤੇ ਨਾ ਕਿਤੇ ਇਹਦਾ ਰੋਲ ਜੈਨੋਸਾਈਡ ਦੇ ਉੱਤੇ ਜਾਂ ਐਟਰੋਸਿਟੀ ਦੇ ਉੱਤੇ ਜਾਂ ਪਰਸੀਕਿਊਸ਼ਨ ਦੇ ਉੱਤੇ ਬਹੁਤ ਜ਼ਿਆਦਾ ਰਿਹਾ ਆ। ਤੇ ਇਸ ਗੱਲ ਨੂੰ ਆਪਾਂ ਦੇਖੀਏ, ਜਿਹੜਾ ਪਿਛਲੇ 2 ਦਹਾਕੇ ਹੋਏ ਉਹਦੇ ਵਿੱਚ ਜਿਹੜੀਆਂ ਰਿਲੀਜੀਅਸ ਮਾਈਨੋਰਟੀਜ਼ ਹੈਗੀਆਂ ਆ ਅਲੱਗ-ਅਲੱਗ ਮੁਲਕਾਂ ਦੇ ਵਿੱਚ, ਚਾਹੇ ਉਹ ਚੀਨ ਦੇ ਵਿੱਚ ਯੁਗਹਰ ਮੁਸਲਮਾਨ ਹੈਗੇ ਆ, ਚਾਹੇ ਉਹ ਯਜ਼ੀਦੀਜ਼ ਹੈਗੇ ਆ ਇਰਾਨ ਇਰਾਕ ਦੇ ਵਿੱਚ, ਚਾਹੇ ਉਹ ਕ੍ਰਿਸਚਨਸ ਹੈਗੇ ਆ, ਚਾਹੇ ਅਸੀਂ ਰੋਹਿੰਗਿਆ ਦੇ ਵਿੱਚ ਮਿਆਂਮਾਰ ਦੇ ਵਿੱਚ ਅਸੀਂ ਰੋਹਿੰਗਿਆ ਜਿਹੜੀ ਮੁਸਲਿਮ ਕਮਿਊਨਿਟੀ ਹੈਗੀ ਆ ਉਹਨਾਂ ਦਾ ਕੇਸ ਐਗਜ਼ਾਮਪਲ ਲੈਣੇ ਆ। ਤੇ ਉਹ ਸਾਰਾ ਅਸੀਂ ਇੱਕ ਓਵਰਆਲ ਜਿਹੜਾ ਚੇਂਜ ਜਾਂ ਡਾਊਨਵਰਡ ਸਲੋਪ ਆਫ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਤੇ ਉਸ ਵੇਲੇ ਅਸੀਂ ਇਹਨਾਂ 2 ਕਮਿਸ਼ਨਾਂ ਨੂੰ ਬਿਲਕੁਲ ਆਪਣੇ ਜਿਹੜੇ ਹੈਗਾ ਆ ਆਪਣੇ ਲੈਵਲ ਦੇ ਉੱਤੇ ਲਿਆ ਕੇ ਦੇਖਦੇ ਆ, ਕਿਉਂਕਿ ਇਹ ਸਾਨੂੰ ਇੱਕ ਰੇਜ਼ ਆਫ ਹੋਪ ਹੈਗਾ ਆ ਕਿ ਜਿੱਥੇ ਸਾਨੂੰ ਇੱਕ ਚੀਜ਼ ਨਜ਼ਰ ਆਉਂਦੀ ਹੈ ਕਿ ਬਈ ਐਟਲੀਸਟ ਏਦਾਂ ਦੇ ਕੋਈ ਕਮਿਸ਼ਨਸ ਹੈਗੇ ਆ ਫੈਡਰਲ ਗਵਰਨਮੈਂਟ ਨੇ ਐਸਟੈਬਲਿਸ਼ ਕੀਤੇ ਹੋਏ ਆ ਜਿਹੜੇ ਸਾਡੀ ਗੱਲ ਨੂੰ ਸੁਣਦੇ ਆ, ਜਿਹੜੇ ਏਦਾਂ ਦੀ ਰਿਟਨ ਟੈਸਟੀਮਨੀ ਹੋ ਗਈ, ਚਾਹੇ ਰਿਟਨ ਰਿਮਾਰਕਸ ਦੇ ਫਾਰਮ ਦੇ ਵਿੱਚ ਹੋ ਗਿਆ, ਚਾਹੇ ਰਿਟਨ ਸਟੇਟਮੈਂਟ ਦੇ ਫਾਰਮ ਦੇ ਵਿੱਚ ਹੋ ਗਿਆ, ਉਹਨਾਂ ਨੂੰ ਐਕਸੈਪਟ ਕਰਦੇ ਆ ਤੇ ਉਹਨਾਂ ਨੂੰ ਯੂਐਸ ਫੋਰਨ ਪਾਲਿਸੀ ਦੇ ਵਿੱਚ ਐਮਬੈਡ ਕਰਕੇ ਜਿਹੜੀ ਇਹਨਾਂ ਦੀ ਰਿਪੋਰਟਸ ਹੈਗੀਆਂ ਨੇ ਉਹ ਪ੍ਰੈਜ਼ੀਡੈਂਟ, ਸੈਕਟਰੀ ਆਫ ਸਟੇਟ ਤੇ ਯੂਐਸ ਕਾਂਗਰਸ ਨੂੰ ਐਨੂਅਲੀ ਜਾਂਦੀਆਂ ਨੇ। ਨਹੀਂ, ਬਿਲਕੁਲ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਵੀ ਫੋਰਨ ਪਾਲਿਸੀ ਤੱਕ ਜਿਹੜੀ ਇਹ ਪਹੁੰਚ ਹੈਗੀ ਹੈ ਹੁੰਦੀ ਹੈ, ਜਾਂ ਇਹ ਕਹਿ ਲਓ ਵੀ ਪ੍ਰਭਾਵਿਤ ਹੁੰਦੀ ਹੈ ਫੋਰਨ ਪਾਲਿਸੀ ਅਮਰੀਕਾ ਦੀ ਇਹਨਾਂ ਰਿਪੋਰਟਸ ਦੇ ਉੱਤੇ ਜਿਹੜਾ ਆਧਾਰ ਉਹਨਾਂ ਦਾ ਬਣਦਾ ਹੈ। ਸੋ ਅਸੀਂ ਜਿਹੜਾ ਇਹ ਇਸ਼ੂ ਰੇਜ਼ ਕੀਤਾ, ਤੁਸੀਂ ਹਾਲਾਂਕਿ ਪਹਿਲਾਂ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਕੰਪਲੀਟਲੀ ਕਿ ਕਿਹੜੇ ਪੁਆਇੰਟਸ ਤੁਸੀਂ ਇਹਦੇ ਵਿੱਚ ਰੇਜ਼ ਕੀਤੇ ਆ, ਬਟ ਮੈਂ ਫਿਰ ਚਾਹੂੰਗਾ ਕਿ ਥੋੜ੍ਹਾ ਜਿਹਾ ਇਲੈਬੋਰੇਟ ਕਰ ਸਕੋ ਤੁਸੀਂ। ਜਦੋਂ ਅਸੀਂ ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਇਹ ਇਸ਼ੂ ਹਮੇਸ਼ਾ ਸਾਡੇ ਲਈ ਇੱਕ ਅਹਿਮੀਅਤ ਵਾਲਾ ਰਿਹਾ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਸਲਕੁਸ਼ੀ ਦਾ ਜਿਹੜਾ ਮੁੱਦਾ ਆ ਉਹਨੂੰ ਇੰਟਰਨੈਸ਼ਨਲ ਐਰੀਨਾ ਦੇ ਵਿੱਚ ਉਭਾਰਿਆ ਜਾਵੇ ਤੇ ਇਹਦੀ ਗੱਲ ਹੋਵੇ ਤੇ ਇਵੈਂਚੁਅਲੀ ਇਹਨੂੰ ਰੈਕੋਗਨਾਈਜ਼ ਕਰਵਾਇਆ ਜਾ ਸਕੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਤੇ ਇਵੈਂਚੁਅਲੀ ਫਿਰ ਜਦੋਂ ਅਸੀਂ ਦੇਖਦੇ ਹਾਂ ਵੀ ਕਿਸੇ ਇੰਟਰਨੈਸ਼ਨਲ ਪਲੇਟਫਾਰਮ ਤੇ ਇਹਦੀ ਜੇ ਰੈਕੋਗਨੀਸ਼ਨ ਹੁੰਦੀ ਹੈ ਤਾਂ ਹੀ ਉਹਦੇ ਤੋਂ ਬਾਅਦ ਜਿਹੜੀ ਅੱਗੇ ਹੈ ਅਕਾਊਂਟੇਬਿਲਿਟੀ ਦੀ ਗੱਲ ਆਉਂਦੀ ਹੈ।
ਸਰ ਅਮਰਵੀਰ ਸਿੰਘ ਜੀ, ਇੱਕ ਵਾਰ ਤੁਸੀਂ ਕੁਐਸਚਨ ਦੁਬਾਰਾ ਰਿਪੀਟ ਕਰ ਦਿਓ, ਥੋੜਾ ਜਿਹਾ ਮਿਸ ਆਊਟ ਹੋ ਗਿਆ ਸੀਗਾ ਵਿੱਚੋਂ। ਜੀ ਮੈਂ ਕਿਹਾ ਜੇ ਤੁਸੀਂ ਇਸ ਜਿਹੜਾ ਜੈਨੋਸਾਈਡ ਦੀ ਗੱਲ ਹੈਗੀ ਹੈ ਜਿਹੜੀ ਤੁਸੀਂ ਰੇਜ਼ ਕੀਤੀ ਹੈ ਪੁਆਇੰਟ ਬਾਏ ਪੁਆਇੰਟ, ਇਹਦੇ 'ਚ ਕੀ ਗੱਲ ਤੁਸੀਂ ਜਿਹੜੀ ਹੈ ਇਸ ਜੁਆਇੰਟ ਹੀਅਰਿੰਗ ਦੇ ਵਿੱਚ ਪ੍ਰੈਜ਼ੈਂਟ ਕੀਤੀ ਹੈ ਤੇ ਤੁਹਾਡੀ ਐਕਸਪੈਕਟੇਸ਼ਨ ਕੀ ਹੈ? ਹਾਂਜੀ, ਤੇ ਜਿੱਦਾਂ ਕਿ ਇਸ ਚੀਜ਼ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਹੈ ਕਿ ਜਿਹੜੇ ਸਿੱਖ ਸਕਾਲਰਸ ਹੈਗੇ ਆ, ਇੰਟੈਲੈਕਚੁਅਲਸ ਹੈਗੇ ਆ, ਹਿਊਮਨ ਰਾਈਟ ਐਕਟਿਵਿਸਟ ਹੈ ਜਾਂ ਡਿਫੈਂਡਰਸ ਹੈਗੇ ਆ, ਜਿਹੜੇ ਸਿੱਖੀ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਨੇ ਸਿੱਖ ਜੈਨੋਸਾਈਡ ਨੂੰ ਬਹੁਤ ਕਲੋਜ਼ਲੀ ਨੋਟਿਸ ਕੀਤਾ ਹੈ, ਬਹੁਤ ਕਲੋਜ਼ਲੀ ਵਾਚ ਕੀਤਾ ਹੈ, ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ, ਜਿਨ੍ਹਾਂ ਨੇ ਅਧਿਐਨ ਕੀਤਾ ਉਹਨਾਂ ਨੂੰ ਇੱਕ ਚੀਜ਼ ਦਾ ਪਤਾ ਹੈਗਾ ਕਿ ਜਿਹੜੀ ਸਿੱਖ ਕੌਮ ਹੈਗੀ ਉਹ ਲਗਾਤਾਰ ਹੀ 1947 ਤੋਂ ਬਾਅਦ ਦੇ ਵਿੱਚ ਤਾਂ ਮਲਟੀਪਲ ਏਦਾਂ ਦੇ ਇਨਸੀਡੈਂਟ ਹੋਏ ਆ। ਅਸੀਂ ਜੈਨੋਸਾਈਡ ਜਿਹੜਾ ਹੁੰਦਾ, ਜੈਨੋਸਾਈਡ ਇੱਕ ਬਹੁਤ ਹਿਊਜ ਤੇ ਬਹੁਤ ਬਿਗ ਵਰਡ ਹੈਗਾ ਆ। ਇੱਕ ਰਾਈਟ ਵਰਡ ਵੀ ਯੂਜ਼ ਹੁੰਦਾ ਕਦੀ ਕਦੀ, ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਦੇ ਕੇਸ ਦੇ ਵਿੱਚ ਵੀ ਯੂਜ਼ ਹੋਇਆ, ਸਿੱਖਾਂ ਦੇ ਕੇਸ ਦੇ ਵਿੱਚ ਵੀ ਜਿਹੜਾ 1984 ਵੀ ਹੋਇਆ, ਦੋਨੇ ਜੂਨ ਤੇ ਨਵੰਬਰ 1984, ਉਹਦੇ ਵਿੱਚ ਰਾਈਟ ਦਾ ਵਰਡ ਯੂਜ਼ ਕੀਤਾ ਗਿਆ। ਰਾਈਟ ਦਾ ਵਰਡ ਇੱਕ ਬਹੁਤ ਛੋਟਾ ਜਿਹਾ ਵਰਡ ਹੈਗਾ ਜਿਹੜਾ ਕਿ ਡਿਫਾਈਨ ਕਰਦਾ ਹੈ ਕਿ ਜਿਹਦੇ ਵਿੱਚ ਦੋਨੇ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਆ ਏਦਾਂ ਦੇ ਜਿਹੜੇ ਕਮਿਊਨਲ ਹੇਟ ਜਾਂ ਕਮਿਊਨਲ ਡਿਸਹਾਰਮਨੀ ਨੂੰ ਫਾਰਮ ਕਰਨ ਵਾਸਤੇ ਨਾਲ ਆ ਕੇ ਖੜੀਆਂ ਹੋਈਆਂ। ਬਟ ਜਦੋਂ ਅਸੀਂ ਇਸ ਸਾਰੇ ਸਿਚੁਏਸ਼ਨ ਨੂੰ ਜਿਹੜੀ ਹੈਗੀ ਆ ਸਟੈਪ ਬਾਈ ਸਟੈਪ ਐਨਾਲਾਈਜ਼ ਕਰਦੇ ਹਾਂ, ਜਦੋਂ ਅਸੀਂ 1984 ਦਾ ਜਿਹੜਾ ਪੀਰੀਅਡ ਦੇਖਦੇ ਹਾਂ, 1984 ਤੋਂ ਲੈ ਕੇ 1994 ਤੱਕ ਦੇ ਪੀਰੀਅਡ ਦੇ ਵਿੱਚ ਜਿਹੜਾ ਹੈਗਾ ਆ, ਪੰਜਾਬ ਪੁਲਿਸ ਨੇ ਕਾਫੀ ਸਾਰੇ ਇਦਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਐਨਕਾਊਂਟਰਸ ਜਾਂ ਇਦਾਂ ਦੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਏ ਆ, ਜਿਹਦੇ ਵਿੱਚ ਪੰਜਾਬ ਦੀ ਸਿੱਖੀ ਜਿਹੜੀ ਹੈਗੀ ਹੈ ਜਾਂ ਜਵਾਨੀ ਜਿਹੜੀ ਹੈਗੀ ਆ, ਬੜੇ ਪੈਮਾਨੇ ਦੇ ਉੱਤੇ ਅਸੀਂ ਉਹਨਾਂ ਦੀਆਂ ਜਾਨਾਂ ਜਿਹੜੀਆਂ ਹੈਗੀਆਂ ਅਸੀਂ ਲੌਸ ਕੀਤੀਆਂ। ਇਵਨ ਇੱਕ ਆਨਰੇਬਲ ਡੈਨ ਬਰਟਨ ਹੈਗੇ, ਫਾਰਮਰ ਕਾਂਗਰਸਮੈਨ ਹੈ ਜਿਹੜੇ ਇੰਡੀਆਨਾ ਤੋਂ, ਉਹਨਾਂ ਨੇ ਆਪਣੀ ਬਰੀਫਿੰਗ ਦੇ ਵਿੱਚ ਮੈਂਸ਼ਨ ਕੀਤਾ ਸੀਗਾ ਕਿ 1984 ਤੋਂ ਲੈ ਕੇ 1995 ਤੱਕ ਮੇਰੇ ਖਿਆਲ ਤਕਰੀਬਨ 1,15,000 ਦੇ ਕਰੀਬ ਜਿਹੜੀ ਹੈਗੀ ਆ ਸਿੱਖ ਨੌਜਵਾਨਾਂ ਦੀ ਜਿਹੜੀ ਜਾਨ ਹੈਗੀ ਆ ਉਹ ਗਈ ਸੀਗੀ। ਤੇ ਇਹ ਸਿਰਫ ਇੱਕ ਲੀਸਟ ਫਿਗਰ ਹੈਗਾ ਆ ਇੱਕ ਬੜੀ ਪਿਕਚਰ ਦੇ ਵਿੱਚੋਂ, ਕਿਉਂਕਿ ਕਈ ਵਾਰੀ ਏਦਾਂ ਹੁੰਦਾ ਹੈ ਕਿ ਸਾਡੇ ਕੋਲ ਡਾਕੂਮੈਂਟੇਸ਼ਨ ਪ੍ਰੋਪਰਲੀ ਅਵੇਲੇਬਲ ਨਹੀਂ ਹੁੰਦੀ ਹੈ। ਤੇ ਇਸ ਕਰਕੇ ਜਦੋਂ ਅਸੀਂ ਇਸ ਪੂਰੀ ਟਾਈਮਲਾਈਨ ਨੂੰ ਦੇਖਦੇ ਹਾਂ, ਜਦੋਂ 1990s ਦਾ ਜਿਹੜਾ ਕਾਊਂਟਰ ਇਨਸਰਜੈਂਸੀ ਦਾ ਜਿਹੜਾ ਪੀਰੀਅਡ ਸੀਗਾ ਮਿਲੀਟੈਂਸੀ ਦਾ, ਜਿਹਦੇ ਵਿੱਚ ਫਿਰ ਜਿਹੜੀ ਪੰਜਾਬ ਪੁਲਿਸ ਨੇ ਇੱਕ ਸਟੇਟ ਪੁਲਿਸ ਦੀ ਤਰ੍ਹਾਂ ਐਕਟ ਕਰਦਿਆਂ ਹੋਇਆ ਇੱਕ ਸਪੈਸ਼ਲ ਪਾਵਰਾਂ ਜਿਹੜੀਆਂ ਉਹਨਾਂ ਦੇ ਹੱਥ ਦੇ ਵਿੱਚ ਦੇ ਦਿੱਤੀਆਂ ਗਈਆਂ ਸੀਗੀਆਂ, ਜਿੱਥੇ ਸਿਰਫ ਔਰ ਸਿਰਫ ਉਹਨਾਂ ਨੂੰ ਇੱਕ ਇੰਡੀਕੇਸ਼ਨ ਸੀਗਾ ਡਾਇਰੈਕਟਲੀ ਕਿ ਤੁਸੀਂ ਜਿਹੜਾ ਹੈਗਾ ਵੀ ਜਿਹੜਾ ਵੀ ਸਿੱਖ ਯੂਥ ਹੈਗਾ, ਚਾਹੇ ਅੰਮ੍ਰਿਤਧਾਰੀ ਹੋਵੇ, ਚਾਹੇ ਕਿਸੇ ਵੀ ਫਾਰਮ ਦੇ ਵਿੱਚ ਜਿਹੜਾ ਸਿੱਖ ਹੋਵੇ, ਉਹਨੂੰ ਤੁਸੀਂ ਮਾਰਨਾ ਹੈ। ਤੇ ਚਾਹੇ ਉਹ ਫੇਕ ਐਨਕਾਊਂਟਰ ਦੇ ਤੌਰ ਦੇ ਉੱਤੇ ਹੋਣ, ਚਾਹੇ ਮਾਸ ਕਿਲਿੰਗਸ ਹੋਈਆਂ, ਬਹੁਤ ਜ਼ਿਆਦਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ, ਇਲੀਗਲ ਡਿਟੈਂਸ਼ਨਸ ਹੋਏ ਆ, ਟਾਰਚਰ ਹੋਏ ਆ, ਤੇ ਮਤਲਬ ਇਹ ਜਿਹੜੀ ਹੈਗੀ ਹੈ 9th ਸਟੇਜ ਆਫ ਐਕਸਟਰਮੀਨੇਸ਼ਨ ਹੈ। ਇਹਨੂੰ ਅਸੀਂ ਜਿਹੜਾ ਸਾਰਾ ਪੀਰੀਅਡ ਹੋਇਆ ਆ 1984 ਦਾ, ਚਾਹੇ 90s ਦਾ ਕਾਊਂਟਰ ਇਨਸਰਜੈਂਸੀ ਪੀਰੀਅਡ ਸੀਗਾ, ਚਾਹੇ ਸਨ 2000 ਦੇ ਵਿੱਚ ਸਿੰਥੈਟਿਕ ਡਰੱਗ ਪੈਨੀਟ੍ਰੇਸ਼ਨ ਦਾ ਜਿਹੜਾ ਟਾਈਮ ਪੀਰੀਅਡ ਆਇਆ, ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ ਇੰਡੀਅਨ ਐਗਰੀਕਲਚਰਲ ਲਾਜ਼ ਜਿਹੜੇ ਹੈਗੇ ਉਹਨਾਂ ਨੂੰ ਲਿਆ ਕੇ ਸਿੱਟ ਦਿੱਤਾ ਗਿਆ ਹੈ ਤੇ ਉਹ ਥੋਪ ਦਿੱਤਾ ਗਿਆ ਇੱਕ ਤਰੀਕੇ ਦੇ ਨਾਲ। ਕਿਉਂਕਿ ਹੁਣ ਜੇ ਅਸੀਂ ਦੇਖੀਏ ਇਸ ਨਜ਼ਰੀਏ ਨੂੰ ਕਿ ਪਿਛਲੇ 2-3 ਸਾਲ ਤੋਂ ਜਿਹੜਾ ਹੈਗਾ ਆ ਵੀ ਜਿਹੜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਵਾਲੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਵੱਖ-ਵੱਖ ਦੇਸ਼ ਦੁਨੀਆ ਦੇ ਵਿੱਚ ਜਿਹੜੀਆਂ ਬੈਠੀਆਂ ਹੋਈਆਂ ਨੇ, ਉਹਨਾਂ ਵੱਲੋਂ ਜਦੋਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਡਿਮਾਂਡ ਜਦੋਂ ਇੰਕਰੀਜ਼ ਹੋਈ ਹੈ ਤੇ ਸਰਕਾਰ ਨੇ ਏਦਾਂ ਦੇ ਸਟੈਪ ਚੱਕਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਮਿਨੋਰਟੀਆਂ ਨੂੰ ਉਹ ਕੁਚਲ ਸਕਣ। ਤੇ ਇਹ ਜਿਹੜੀ ਸਾਰੀ ਸਟੇਜਸ ਹੈਗੀਆਂ, ਅਸੀਂ ਇਹਨਾਂ ਨੂੰ 10 ਸਟੇਜਸ ਆਫ ਜੈਨੋਸਾਈਡ ਹੈਗੀ। ਡਾਕਟਰ ਗ੍ਰੈਗਰੀ ਸਟੈਂਟਨ ਹੈ ਜਿਹੜੇ ਇੱਕ ਫਾਰਮਰ ਸਟੇਟ ਡਿਪਾਰਟਮੈਂਟ ਦੇ ਅਫੀਸ਼ੀਅਲ ਹੈਗੇ ਸੀਗੇ, 1992 ਤੋਂ ਲੈ ਕੇ 99 ਦੇ ਵਿੱਚ ਜਿਹੜਾ ਉਹਨਾਂ ਨੇ ਸਟੇਟ ਡਿਪਾਰਟਮੈਂਟ ਦੇ ਵਿੱਚ ਜਦੋਂ ਆਪਣਾ ਕਾਰਜਕਾਲ ਸੰਭਿਆ ਸੀਗਾ, ਤੇ ਉਸ ਵੇਲੇ ਉਹਨਾਂ ਨੇ ਕਈ ਏਦਾਂ ਦੇ ਜਿਹੜੇ ਡਰਾਫਟ ਸੀਗੇ ਇੰਟਰਨੈਸ਼ਨਲ ਟ੍ਰਾਈਬਿਊਨਲਸ ਨੂੰ ਐਸਟੈਬਲਿਸ਼ ਕਰਨ ਵਾਸਤੇ, ਇੰਟਰਨੈਸ਼ਨਲ ਇਨਕੁਆਇਰੀ, ਇੰਟਰਨੈਸ਼ਨਲ ਕਮਿਸ਼ਨ, ਜਿੱਦਾਂ ਅਫਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਏਦਾਂ ਦੇ ਮੁਲਕ ਹੈਗੇ ਸੀਗੇ ਜਿੱਥੇ ਬੁਰੂੰਡੀ ਹੋ ਗਿਆ ਜਾਂ ਕੋਂਗੋ ਹੋ ਗਿਆ, ਜਿੱਥੇ ਮਤਲਬ ਮਾਸ ਜੈਨੋਸਾਈਡ ਦੇ ਕੇਸਿਸ ਜਿਹੜੇ ਹੈਗੇ ਸੀਗੇ ਨਿਕਲ ਕੇ ਆਏ ਸੀ। ਤੇ ਉਸ ਤਰਜ਼ ਦੇ ਉੱਤੇ ਰੱਖਦਿਆਂ ਸਾਰੀ ਉਹਨਾਂ ਨੇ ਇੱਕ 10 ਸਟੇਜਸ ਆਫ ਜੈਨੋਸਾਈਡ ਜਿਹੜਾ ਹੈਗਾ ਆ ਉਹਨੂੰ ਲੈ ਕੇ ਆਂਦਾ ਸੀਗਾ ਫਰੰਟ ਦੇ ਉੱਤੇ, ਜਿਹਦੇ ਵਿੱਚ ਕਲਾਸੀਫਿਕੇਸ਼ਨ, ਡੀਹਿਊਮਨਾਈਜੇਸ਼ਨ, ਆਰਗੇਨਾਈਜੇਸ਼ਨ, ਪ੍ਰੈਪਰੇਸ਼ਨ, ਐਕਸਟਰਮੀਨੇਸ਼ਨ, ਡਿਨਾਇਲ, ਪ੍ਰੋਸੀਕਿਊਸ਼ਨ, ਇਹ ਸਾਰੀ ਸਟੇਜਸ ਜਿਹੜੀਆਂ ਹੈਗੀਆਂ 1 ਬਾਈ 1 ਕਰਕੇ ਸਟੇਜਸ ਜਿਹੜੀਆਂ ਹੈਗੀਆਂ ਇਹ ਆ ਕੇ ਖੜੀਆਂ ਹੁੰਦੀਆਂ। ਤੇ ਜਦੋਂ ਅਸੀਂ 1984 ਦੇ ਇਨਸੀਡੈਂਟ ਨੂੰ ਦੇਖਦੇ ਹਾਂ ਤਾਂ ਉਹ ਸਿੱਧੀ ਐਕਸਟਰਮੀਨੇਸ਼ਨ ਦੀ ਸਟੇਜ ਦੇ ਉੱਤੇ ਆ ਕੇ ਖੜੀ ਹੋ ਗਈ ਸੀ, ਜਿੱਥੇ ਮਤਲਬ
ਜਿਹੜੀ ਸਟੇਟ ਪੁਲਿਸ ਹੈਗੀਆਂ ਨੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਸੀਗੀ ਬਿਲਕੁਲ ਕਿ ਤੁਸੀਂ ਕਿਸੇ ਵੀ ਲੈਵਲ ਦੇ ਉੱਤੇ ਜਾ ਕੇ ਜਿਹੜਾ ਹੈਗਾ ਆ ਤੁਸੀਂ ਘਾਣ ਕਰੋ। ਇਵਨ ਟਾਇਰਸ ਜਿਹੜੇ ਸੀਗੇ ਉਹ ਸਿੰਘਾਂ ਦੇ ਗਲਿਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਜਲਾਇਆ ਗਿਆ ਸੀਗਾ। ਤਾਂ ਉਹ ਜਦੋਂ ਅਸੀਂ ਉਹਨਾਂ ਸਟੇਜਸ ਦੇ ਉੱਤੇ ਉਹਨਾਂ ਨੂੰ ਲਿਆ ਕੇ ਦੇਖਦੇ ਹੁੰਦੇ ਆ, ਫਿਰ ਐਕਚੁਅਲੀ ਜਿਹੜਾ ਐਨਾਲਿਸਿਸ ਹੈਗਾ ਉਹ ਸਾਨੂੰ ਦੱਸਦਾ ਆ ਵੀ ਕਿਹੜੇ ਲੈਵਲ ਤੱਕ ਸਿਚੁਏਸ਼ਨ ਜਿਹੜੀ ਹੈਗੀ ਆ ਕਿਸੇ ਰਿਲੀਜੀਅਸ ਕਮਿਊਨਿਟੀ ਦੀ ਖਰਾਬ ਹੋ ਚੁੱਕੀ ਹੈ ਤੇ ਕਿਹੜੇ ਲੈਵਲ ਤੱਕ ਉਹ ਹੋਰ ਅੱਗੇ ਤੱਕ ਜਾ ਕੇ ਖਰਾਬ ਹੋ ਸਕਦੀ ਹੈ। ਤੇ ਸਿੱਖਾਂ ਦੇ ਮਾਮਲੇ ਦੇ ਵਿੱਚ ਜਿੱਦਾਂ ਅਸੀਂ ਦੇਖਦੇ ਹਾਂ ਭਈ ਸਟੇਜ 8 ਤੇ ਸਟੇਜ 9 ਰੈਗੂਲਰਲੀ ਹੀ ਅਪਲਾਈ ਕੀਤੀਆਂ ਗਈਆਂ ਨੇ। ਜਿਹੜਾ ਪ੍ਰੋਸੀਕਿਊਸ਼ਨ ਦੀ ਸਟੇਜ ਹੈਗੀ ਉਹਦੇ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਟੌਰਚਰ ਤੇ ਇਹ ਸਾਰੀ ਸਟੇਜਸ ਆਉਂਦੀਆਂ ਨੇ। ਤੇ ਐਕਸਟਰਮੀਨੇਸ਼ਨ ਦੇ ਵਿੱਚ ਇਹ ਕੰਸੀਡਰ ਕੀਤਾ ਜਾਂਦਾ ਹੈ ਭਈ ਹਿਊਮਨ ਇਜ਼ ਨਾਟ ਅ ਹਿਊਮਨ, ਸੋ ਯੂ ਹੈਵ ਟੂ ਕਿਲ ਹਿਮ ਇਨ ਐਨੀ ਫਾਰਮ, ਇਨ ਐਨੀ ਵੇ ਨਾਓ। ਨਹੀਂ ਬਿਲਕੁਲ। ਤੇ ਸਾਈਮਲਟੇਨੀਅਸਲੀ ਜਦੋਂ ਅਸੀਂ 2000 ਦਾ ਜਿਹੜਾ ਡਰਗ ਪੈਨੀਟ੍ਰੇਸ਼ਨ ਦਾ ਕੇਸ ਦੇਖਦੇ ਆ, ਮੇਰੇ ਖਿਆਲ 75 to 80% ਜਿਹੜਾ ਯੂਥ ਹੈਗਾ ਆ ਪੰਜਾਬ ਦਾ ਜਾਂ ਜਿਹੜੀ ਫੈਮਿਲੀਜ਼ ਹੈਗੀਆਂ ਨੇ ਉਹ ਕੰਪਲੀਟਲੀ ਸਿੰਥੈਟਿਕ ਡਰਗ ਦੇ ਵਿੱਚ ਜਿਹੜੀ ਹੈਗੀ ਪੈਨੀਟ੍ਰੇਟ ਹੋ ਚੁੱਕੀਆਂ ਨੇ। ਕਈ ਕੇਸਿਸ ਦੇ ਵਿੱਚ ਤਾਂ ਮੇਰਾ ਖਿਆਲ ਹੈ ਵੀ ਜਿਹੜੇ 66% ਆਫ ਜਿਹੜੇ ਸਕੂਲ ਚਿਲਡਰਨਸ ਹੈਗੇ ਆ ਉਹ ਕੰਪਲੀਟਲੀ ਡਿਪੈਂਡੈਂਟ ਹੋ ਚੁੱਕੇ ਆ ਸਿੰਥੈਟਿਕ ਡਰਗ ਦੇ ਉੱਤੇ। ਇਹ ਇੱਕ ਤਰ੍ਹਾਂ ਦਾ ਸੋਸ਼ਲ ਜੈਨੋਸਾਈਡ ਹੈਗਾ ਜਿਹੜਾ ਅਨਨੋਟਿਸੇਬਲ ਹੈਗਾ। ਬਟ ਇਹਦੇ ਵਿੱਚ ਵੀ ਇੰਡੀਅਨ ਜਿਹੜੇ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਦਾ ਬਹੁਤ ਗ੍ਰੇਟਰ ਰੋਲ ਰਿਹਾ ਹੈ ਇਸ ਚੀਜ਼ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਪਰੈਡ ਕਰਨ ਵਾਸਤੇ। ਤੇ ਅਨਐਮਪਲੋਇਮੈਂਟ ਨੇ ਇਹਦੇ ਵਿੱਚ ਬਹੁਤ ਬੜਾ ਰੋਲ ਇੱਕ ਆਪਣੇ ਅਦਾਰੇ ਦੇ ਉੱਤੇ ਪਲੇ ਕੀਤਾ ਹੈ। ਬਟ ਅਸੀਂ ਦੇਖਦੇ ਹਾਂ ਜਦੋਂ ਜਵਾਨੀ ਇੱਕ ਸਾਡੀ 90 ਦੇ ਦਹਾਕੇ ਦੇ ਵਿੱਚ ਨਿਕਲ ਗਈ ਹੈ ਤਾਂ ਹੁਣ ਜਿਹੜੀ ਡਰਗ ਪੈਨੀਟ੍ਰੇਸ਼ਨ ਨੇ ਦੂਸਰੀ ਜਵਾਨੀ ਜਿਹੜੀ ਹੈਗੀ ਸੀ ਸਾਡੀ ਦੂਸਰੀ ਜਨਰੇਸ਼ਨ ਪੂਰੀ ਵਾਈਪ ਆਊਟ ਕਰ ਦਿੱਤੀ ਹੈ। ਜੀ ਬਿਲਕੁਲ। ਨਹੀਂ, ਇਹ ਇੱਕ ਬਹੁਤ ਇੰਪੋਰਟੈਂਟ ਗੱਲ ਆ ਜਿਹਨੂੰ ਤੁਸੀਂ ਬੜੇ ਵਿਸਥਾਰ ਦੇ ਨਾਲ ਦੱਸਿਆ ਵੀ ਹੈ। ਅਤੇ ਨਾਲ ਹੀ ਨਾਲ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਸਾਡੇ ਲਈ ਮਤਲਬ ਹੁਣ ਜਦੋਂ 84 ਦੇ ਵਿੱਚ ਇਹ ਸਾਰਾ ਵਰਤਾਰਾ ਵਾਪਰਦਾ ਉਹ ਤੋਂ ਬਾਅਦ ਭਾਰਤ ਦਾ ਜਿਹੜਾ ਮੀਡੀਆ ਆ ਉਹਦੇ ਵੱਲੋਂ ਇਹਨੂੰ ਸਾਰੇ ਵਰਤਾਰੇ ਨੂੰ ਸ਼ਬਦ ਜਾਂ ਇਹ ਕਹਿ ਲਓ ਵੀ ਦੰਗੇ ਕਹਿ ਕੇ ਇਹਨੂੰ ਪ੍ਰੋਪੇਗੇਟ ਕੀਤਾ ਜਾਂਦਾ। ਤਾਂ ਬਹੁਤ ਦੇਰ ਈਵਨ ਅਸੀਂ ਵੀ ਜਿਹੜੇ ਆ ਸਾਡੀ ਕਮਿਊਨਿਟੀ ਵੀ ਸਾਡੇ ਪੰਜਾਬ ਦੇ ਵਿੱਚ ਵਸਦੇ ਹਾਂ ਜਾਂ ਬਾਹਰ ਅਸੀਂ ਦੰਗੇ ਕਹਿ ਕੇ ਸੰਬੋਧਨ ਕਰਦੇ ਰਹੇ ਹਾਂ। ਦੰਗਿਆਂ ਦਾ ਮਤਲਬ ਜਾਂ ਉਹਦੀ ਕੋਨੋਟੇਸ਼ਨ ਹੀ ਕੰਪਲੀਟਲੀ ਡਿਫਰੈਂਟ ਹੁੰਦੀ ਆ। ਸਮਾਂ ਲੱਗਿਆ ਕਿ ਅਸੀਂ ਆਪ ਰਿਅਲਾਈਜ਼ ਕੀਤਾ, ਨਸਲਕੁਸ਼ੀ ਕਹਿਣਾ ਸ਼ੁਰੂ ਕੀਤਾ। ਫਿਰ ਨਸਲਕੁਸ਼ੀ ਨੂੰ, ਜੈਨੋਸਾਈਡ ਨੂੰ ਅਸੀਂ ਹੁਣ ਮਾਨਤਾ ਦਿਵਾਉਣ ਵਾਲੇ ਰਸਤੇ ਦੇ ਉੱਤੇ ਤੁਰੇ ਹਾਂ। ਸੋ ਕਮਿਊਨਿਟੀ ਦੇ ਤੌਰ 'ਤੇ ਸਾਡਾ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਹੜਾ ਇਹ ਸਫ਼ਰ ਸ਼ੁਰੂ ਹੋਇਆ, ਓਨਟਾਰੀਓ ਤੋਂ ਲੈ ਕੇ ਅਸੀਂ ਅਮਰੀਕਾ ਦੇ ਸੂਬਿਆਂ ਦੀ ਗੱਲ ਕਰਦੇ ਹਾਂ, ਦਰਜਨ ਤੋਂ ਵਧੇਰੇ ਸ਼ਹਿਰਾਂ ਨੇ ਰੈਕਗਨਾਈਜ਼ ਕੀਤਾ ਆ ਅਮਰੀਕਾ ਦੇ ਵਿੱਚ ਸਿੱਖ ਜੈਨੋਸਾਈਡ ਨੂੰ। ਅਤੇ ਹੁਣ ਤੁਸੀਂ ਅੱਜ ਜਿਹੜਾ ਇਹ ਉਪਰਾਲਾ ਕੀਤਾ ਤੁਹਾਡੇ ਐਫਰਟ ਦੇ ਨਾਲ, ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ, ਟੌਮ ਲੈਂਟਸ ਕਮਿਸ਼ਨ ਜਾਂ ਯੂਸਰਫ ਦੀ ਜਿਹੜੀ ਜੁਆਇੰਟ ਹੀਅਰਿੰਗ ਹੈ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਇਹ ਰਿਪੋਰਟ ਹੈ ਉਹ ਦਰਜ ਕਰਵਾਈ ਹੈ। ਇੱਕ ਹੋਰ ਸਟੈਪ ਅਸੀਂ ਫਰਦਰ ਗਏ ਹਾਂ। ਸੋ ਇਸ ਜਰਨੀ ਨੂੰ ਕਿਵੇਂ ਦੇਖਦੇ ਹੋ? ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕਰਵਾਉਣ ਦੀ ਜਿਹੜੀ ਜਰਨੀ ਹੈ, ਜਿਸ ਪੜਾਅ ਦੇ ਉੱਤੇ ਅਸੀਂ ਅੱਜ ਇਸ ਵਕਤ ਖੜੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਲਈ ਸਾਡੇ ਸਾਹਮਣੇ ਕੀ ਹੈ? ਹਾਂਜੀ, ਇਸ ਪੁਆਇੰਟ ਨੂੰ ਮੈਂ ਇਸ ਤਰ੍ਹਾਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੀਆਂ ਸਾਡੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਇਸ ਕੰਟਰੀ ਦੇ ਵਿੱਚ, ਹੋਰ ਜਿਹੜੀਆਂ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਸ ਵੀ ਹੈਗੀਆਂ ਨੇ, ਹਰ ਆਰਗੇਨਾਈਜੇਸ਼ਨ ਆਪਣੇ ਲੈਵਲ ਦੇ ਉੱਤੇ ਜਿਹੜਾ ਹੈਗਾ ਆ ਆਪਣੇ ਉਪਰਾਲੇ ਨੂੰ ਜਾਂ ਆਪਣੇ ਕੰਮਾਂ ਕਾਰਾਂ ਨੂੰ ਜਿਹੜਾ ਹੈਗਾ ਉਸ ਲੈਵਲ ਦੇ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਤੇ ਜਿੱਦਾਂ ਅਸੀਂ ਵੀ ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮਾਰਚ 220 ਦੇ ਵਿੱਚ ਵੀ ਇੱਕ ਹੋਰ ਰਿਟਨ ਸਟੇਟਮੈਂਟ ਜਿਹੜੀ ਹੈਗੀ ਸੀਗੀ ਯੂਸਰਫ ਨੂੰ ਗਏ ਸੀ, ਜਿਹਦੇ ਵਿੱਚ CPC ਡੈਜ਼ਿਗਨੇਸ਼ਨ ਇੰਡੀਆ ਨੂੰ ਦੇਣ ਵਾਸਤੇ ਜਿਹੜੀ ਸੀ ਰეკਮੈਂਡੇਸ਼ਨ ਭੇਜੀ ਸੀਗੀ। ਤੇ ਸਾਈਮਲਟੇਨੀਅਸਲੀ ਹੋਰ ਜਿਹੜੀਆਂ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਸ ਹੈਗੀਆਂ ਸੀਗੀਆਂ ਉਹਨਾਂ ਨੇ ਵੀ ਇਸ ਮੁੱਦੇ ਨੂੰ ਇੱਕ ਇੰਪੋਰਟੈਂਟ ਨੋਟ ਦੇ ਉੱਤੇ ਲੈ ਕੇ ਆਉਂਦਿਆਂ ਹੋਇਆ ਉਹਨਾਂ ਨੇ ਕ੍ਰਿਸਚੀਅਨਸ ਦਾ, ਉਹਨਾਂ ਨੇ ਮੁਸਲਿਮਸ ਦਾ, ਹੋਰ ਬਾਕੀ ਕਮਿਊਨਿਟੀਜ਼ ਦਾ ਵੀ ਜਿਹੜਾ ਟੌਪਿਕ ਸੀਗਾ ਉਹ ਰੇਜ਼ ਕੀਤਾ। ਹੁਣ ਐਜ਼ ਬੀਇੰਗ ਅ ਸਿੱਖ when you attach yourself to right to self determination, ਫਿਰ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਜਿਹੜਾ ਤੁਸੀਂ 84 ਤੋਂ ਜਿਹੜਾ ਪੀਰੀਅਡ ਦੇਖਣਾ ਸਟਾਰਟ ਕਰਦੇ ਆ, ਫਿਰ ਤੁਹਾਨੂੰ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਇੱਕ ਸ਼ੌਕਿੰਗ ਵੇਵ ਨਿਕਲ ਕੇ ਜਾਂਦੀ ਹੈ ਕਿ ਯੂ ਆਰ ਜਸਟ 1.7% ਪੋਪੂਲੇਸ਼ਨ ਹੈਗੀ ਹੈ ਸਾਡੇ ਇੰਡੀਆ ਦੇ ਵਿੱਚ ਜੀ। ਤੇ ਇੱਕ ਰੈਕਡ ਨਿਕਲ ਕੇ ਆਇਆ ਸੀਗਾ, ਕੰਗਰੈਸ਼ਨਲ ਰੈਕਡ ਹੈਗਾ ਇਹ ਵੀ, ਆਨਰੇਬਲ ਅਡੋਲਫਸ ਟਾਊਨਸ ਹੈਗੇ ਸੀਗੇ ਨਿਊਯਾਰਕ ਦੇ, ਉਹਨਾਂ ਨੇ 2007 ਦੇ ਵਿੱਚ ਆਪਣੀ ਬਰੀਫਿੰਗ ਦੇ ਦੌਰਾਨ ਦੱਸਿਆ ਸੀਗਾ ਕਿ 2.3 to 3.2 ਮਿਲੀਅਨ ਜਿਹੜੇ ਸਿੱਖ ਹੈਗੇ ਆ ਉਹਨਾਂ ਦਾ ਬ੍ਰਾਹਮਣ ਆਟੋਕ੍ਰੇਸੀ ਨੇ ਹਾਲੇ ਤੱਕ ਉਹਨਾਂ ਦਾ ਦੇ ਹੈਵ ਕਿਲਡ ਦਮ।
ਸੋ ਇਹ ਬਹੁਤ ਬੜਾ ਮਾਰਕ ਹੈਗਾ। ਇਸ ਕਰਕੇ ਜਦੋਂ ਅਸੀਂ ਸਾਈਮਲਟੇਨੀਅਸਲੀ ਸਾਰੀ ਸਟੇजेस ਨੂੰ ਇੱਕ ਵਨ ਬਾਈ ਵਨ ਕਰਕੇ ਜਦੋਂ ਐਨਾਲਾਈਜ਼ ਕਰਦੇ ਹਾਂ ਤਾਂ ਫਿਰ ਸਾਨੂੰ ਨਜ਼ਰ ਆਉਂਦਾ ਕਿ ਇਹ ਜਿਹੜਾ ਸਾਰਾ ਇੱਕ ਪ੍ਰੋਸੈਸ ਚੱਲ ਰਿਹਾ ਆ, ਇਹ ਪ੍ਰੋਸੈਸ ਇੱਕ ਕਮਿਊਨਿਟੀ ਨੂੰ ਖਤਮ ਕਰਨ ਦਾ ਜਾਂ ਵਾਈਪ ਆਊਟ ਕਰਨ ਦਾ ਜਿਹੜਾ ਸਾਰਾ ਪ੍ਰੋਸੈਸ ਚੱਲ ਰਿਹਾ, ਇਹ ਬਹੁਤ these are the games running behind the shadows। ਤੇ ਇਹਨੂੰ ਅੰਡਰਸਟੈਂਡ ਕਰਨਾ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈਗਾ। ਇਸ ਕਰਕੇ ਜਿਹੜੀ ਹੋਰ ਬਾਕੀ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਸ ਹੈਗੀਆਂ ਨੇ, ਬਾਕੀ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ, ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਸੀਂ ਹਾਲ ਹੀ ਦੇ ਦਿਨਾਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹੈਗੇ ਆ ਜੋ ਬਾਈਡਨ, ਉਹਨਾਂ ਨੇ ਅਰਮੇਨੀਆ ਦਾ ਜਿਹੜਾ ਜੈਨੋਸਾਈਡ ਹੋਇਆ ਸੀ ਸਨ 1915 ਦੇ ਵਿੱਚ, ਉਹਨੂੰ ਰੈਕਗਨਾਈਜ਼ ਕਰਦਿਆਂ ਹੋਇਆ ਇੱਕ ਸਟਰੋਂਗ ਮੈਸੇਜ ਜਿਹੜਾ ਸੀਗਾ ਵਰਲਡ ਨੂੰ ਭੇਜਿਆ ਜੀ। ਹਾਲਾਂਕਿ ਅਸੀਂ ਦੇਖੀਏ ਕਿ ਪਿਛਲੇ ਜਿੰਨੇ ਵੀ ਰਾਸ਼ਟਰਪਤੀ ਹੈਗੇ ਸੀਗੇ ਅਮਰੀਕਾ ਦੇ, ਚਾਹੇ ਉਹ ਬਰਾਕ ਓਬਾਮਾ ਹੈਗੇ ਸੀ ਜਾਂ ਜਾਰਜ ਡਬਲਿਊ ਬੁਸ਼ ਹੈਗੇ ਸੀ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਹੈਗੀ ਸੀ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਸਟੈਪ ਚੱਕਣ ਤੋਂ ਜਿਹੜਾ ਸੀਗਾ ਉਹ ਕਤਰਾਉਂਦੇ ਸੀਗੇ। ਬਟ ਜੋ ਬਾਈਡਨ ਨੇ ਆਂਦੇ ਸਾਰੀ, ਜੋ ਬਾਈਡਨ ਦਾ ਝੁਕਾਅ ਜਿਹੜਾ ਹੈਗਾ ਹਿਊਮਨ ਰਾਈਟ ਦੇ ਵੱਲ, ਡੈਮੋਕ੍ਰੇਸੀ ਦੇ ਵੱਲ ਤੇ ਰੂਲ ਆਫ ਲਾਅ ਦੇ ਵੱਲ, ਯੂ ਨੋ ਇੱਕ ਲੈਵਲ ਤੋਂ ਜ਼ਿਆਦਾ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਵੀ ਉਹਨਾਂ ਦਾ ਉਹ these are the topics ਜਿਹੜੇ ਉਹਨਾਂ ਨੂੰ ਨੀਅਰ ਤੇ ਡੀਅਰ ਹੈਗੇ ਆ। ਤੇ ਉਹਨਾਂ ਨੇ ਐਕਸ਼ਨ ਜਿਹੜੇ ਹੈਗੇ ਉਸ ਰਿਗਾਰਡ ਦੇ ਵਿੱਚ ਲਏ ਵੀ ਆ। ਤੇ ਇਸ ਕਰਕੇ ਇਹ ਸਾਨੂੰ ਇੱਕ ਹੋਪ ਦਾ ਰਸਤਾ ਜਿਹੜਾ ਹੈਗਾ ਆ ਉਹ ਦਿਖਾਉਂਦਾ ਆ ਵੀ we need to keep our steps banded together। ਤੇ ਸਾਨੂੰ ਹਰ ਉਸ ਰਸਤੇ ਨੂੰ, ਹਰ ਉਸ ਜਿਹੜਾ ਲੈਜਿਸਲੇਟਿਵ ਏਰੀਆ ਹੈਗਾ ਉਹਨੂੰ ਅਡਾਪਟ ਕਰਨ ਦੀ ਲੋੜ ਹੈਗੀ ਹੈ, ਜਿੱਥੇ ਅਮਰੀਕਨ ਗਵਰਨਮੈਂਟ ਜਿਹੜੀ ਹੈਗੀ ਆ ਤੁਹਾਨੂੰ ਇੱਕ ਅਰੀਨਾ ਦਿੰਦੀ ਹੈ ਏਦਾਂ ਦੇ ਕੰਮ ਕਰਨ ਦਾ ਤੇ ਤੁਹਾਨੂੰ ਆਪਣਾ ਵਰਕ ਜਿਹੜਾ ਹੈਗਾ ਪ੍ਰੈਜ਼ੈਂਟ ਕਰਨ ਦਾ ਆਲ ਟੁਗੇਦਰ। ਜੀ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਤੁਹਾਨੂੰ ਨਜ਼ਰ ਆ ਰਿਹਾ ਜੋ ਸਾਨੂੰ ਕਰਨ ਦੀ ਲੋੜ ਹੈ, ਜਾਂ ਜਿਹੜੀਆਂ ਪ੍ਰੋਬਲਮਸ ਜਾਂ ਆਬਸਟੈਕਲਸ ਇਸ ਵਕਤ ਸਾਡੇ ਸਾਹਮਣੇ ਸਾਨੂੰ ਨਜ਼ਰ ਆਉਂਦੀਆਂ ਨੇ ਇਸ ਕੰਮ ਨੂੰ ਅੱਗੇ ਵਧਾਉਣ ਦੇ ਵਿੱਚ? ਇੱਕ ਤਾਂ ਕੁਝ 2-3 ਪੁਆਇੰਟਸ ਹੈਗੇ ਜਿਹੜੇ ਇਹਦੇ ਵਿੱਚ ਮੈਂ ਤੁਹਾਡੇ ਮੂਹਰੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਇੱਕ ਕੋਲੈਬੋਰੇਸ਼ਨ ਜਿਹੜੀ ਹੈਗੀ ਆ, ਇੱਕ ਇੰਟਰ ਡਿਪੈਂਡੈਂਸੀ ਜਿਹੜੀ ਹੈਗੀ ਆਰਗੇਨਾਈਜੇਸ਼ਨਸ ਦੀ ਕਿਸੇ ਕੰਮ ਨੂੰ ਲੈ ਕੇ, ਉਹ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਮੈਟਰ ਨੂੰ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ। ਜਿੰਨਾ ਦੇਰ ਤੱਕ ਆਪਾਂ ਜਿਹੜਾ ਹੈਗਾ ਮੈਟਰਸ ਨੂੰ ਬਿਲਕੁਲ ਸਕੈਟਰ ਕਰਕੇ, ਅਲੱਗ-ਅਲੱਗ ਕਰਕੇ ਲੈ ਕੇ ਚੱਲਦੇ ਆ ਤਾਂ ਉਹ ਬਹੁਤ ਡਿਫਿਕਲਟ ਹੁੰਦਾ ਹੈ ਆਪਣੀ એનર્ਜੀ ਨੂੰ ਇੱਕ ਜਗ੍ਹਾ ਫੋਕਸ ਕਰਨ ਦਾ। ਸਾਡੇ ਕੋਲ ਰਿਸੋਰਸਸ ਬਹੁਤ ਲਿਮਿਟਡ ਹੈਗੇ ਆ, ਸਾਡੇ ਕੋਲ ਉਸ ਲੈਵਲ ਦੀ ਮੈਨ ਪਾਵਰ ਜਿਹੜੀ ਹੈਗੀ ਆ ਆਰਗੇਨਾਈਜੇਸ਼ਨਸ ਦੇ ਕੋਲ ਉਨੀ ਨਹੀਂ ਹੈਗੀ ਹੈ ਕਿ ਜਿੰਨੀ ਹੋ ਸਕਦਾ ਹੈ ਕਿ ਜਿਹੜੀ ਸਾਡੇ ਕਾਊਂਟਰ ਗਵਰਨਮੈਂਟਸ ਹੈਗੀਆਂ ਨੇ ਉਹਨਾਂ ਦੇ ਕੋਲ ਜਿਹੜੀ ਮੈਨ ਪਾਵਰ ਹੈਗੀ ਉਹ ਬਹੁਤ ਹਿਊਜ ਹੈ। ਤੇ ਇਸ ਕਰਕੇ ਇੱਕ ਜਿਹੜਾ ਸਟੈਪ ਹੈਗਾ ਹੈ, ਇੱਕ ਪੋਜ਼ਿਟਿਵ ਸਟੈਪ ਇਸ ਪਾਸੇ ਨੂੰ ਲੈ ਕੇ ਚੱਲਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿ ਸਾਨੂੰ ਆਪਸੀ ਮਤਭੇਦ ਜਿਹੜੇ ਹੈਗੇ ਆ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਲੈਵਲ ਨੂੰ ਲੈ ਕੇ, ਕਿਸੇ ਵੀ ਗੱਲ ਨੂੰ ਲੈ ਕੇ ਉਹ ਡਾਊਨ ਕਰਦਿਆਂ ਹੋਇਆ ਆਪਣੇ ਆਪ ਨੂੰ ਜਿਹੜਾ ਹੈਗਾ ਆਲ ਟੂਗੇਦਰ ਜੇ ਟਾਸਕ ਇਵਨ ਵੰਡੇ ਜਾ ਸਕਦੇ ਆ ਵੀ ਅਸੀਂ ਇਸ ਟੌਪਿਕ ਦੇ ਉੱਤੇ ਵਰਕ ਕਰ ਸਕਦੇ ਆ, ਅਸੀਂ ਫਲਾਣੇ ਟੌਪਿਕ ਦੇ ਉੱਤੇ ਅਸੀਂ ਕੋਲੈਬੋਰੇਟ ਹੋ ਕੇ ਆਪਣੇ ਆਪ ਨੂੰ ਅੱਗੇ ਲੈ ਕੇ ਆ ਸਕਦੇ ਆ। ਤੇ ਦੂਸਰਾ ਪੁਆਇੰਟ ਹੋਏਗਾ ਕਿ ਜਿਹੜੀ ਏਦਾਂ ਦੀ ਹੀਅਰਿੰਗਸ ਹੈਗੀਆਂ ਨੇ, ਜਿਹੜੀ ਏਦਾਂ ਦੀ ਬਰੀਫਿੰਗਸ ਹੈਗੀਆਂ ਨੇ, ਉਹਨਾਂ ਵਾਸਤੇ ਹੋਰ ਜ਼ਿਆਦਾ ਪੁਸ਼ ਕਰਨ ਦੀ ਲੋੜ ਹੈਗੀ ਹੈ। ਅਸੀਂ ਇੱਕ ਚੀਜ਼ ਨੂੰ ਨੋਟੀਫਾਈ ਕੀਤਾ ਹੈ ਕਿ ਜਦੋਂ ਦਾ 2014 ਦੀ ਮੋਦੀ ਗਵਰਨਮੈਂਟ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੇ ਕਾਫੀ ਜ਼ਿਆਦਾ ਮੇਰੇ ਖਿਆਲ ਸਟੈਪਸ ਵੀ ਟੇਕ ਅਪ ਕੀਤੇ ਹੋਏ ਆ। ਇਵਨ ਮੋਸਟ ਰੀਸੈਂਟਲੀ ਅਸੀਂ ਸਾਡੇ ਜਿਹੜੇ ਸਟੇਟ ਦੇ ਫੈਡਰਲ ਦੇ ਸੈਨੇਟਰ ਹੈਗੇ ਆ, ਸੈਨੇਟਰ ਬੌਬ ਫਰਨਾਂਡੀਜ਼, ਉਹਨਾਂ ਨੂੰ ਇੱਕ ਸੀਪੀਸੀ ਡੈਜ਼ਿਗਨੇਸ਼ਨ ਦੇ ਉੱਤੇ ਇੱਕ ਲੈਟਰ ਵੀ ਇਵਨ ਡਰਾਫਟ ਕਰਕੇ ਭੇਜਿਆ ਸੀਗਾ, ਜਿਹਦੇ ਵਿੱਚ ਕਈ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਾਂ ਨੇ ਆ ਕੇ ਫਰੰਟ ਦੇ ਉੱਤੇ ਏਦਾਂ ਦੇ ਲੈਟਰਸ ਨੂੰ ਸਾਈਨ ਵੀ ਕੀਤਾ ਹੈ ਤੇ ਉਹਨਾਂ ਨੂੰ ਦਰਖਾਸਤ ਵੀ ਕੀਤੀ ਹੈ ਵੀ ਤੁਸੀਂ ਜਿਹੜਾ ਹੈਗਾ ਆ ਇੱਕ ਬਾਈਪਾਰਟੀਜ਼ਨ ਸਪੋਰਟ ਲੈਟਰ ਜਿਹੜਾ ਹੈਗਾ ਆ ਲੈਜਿਸਲੇਟਿਵ ਬ੍ਰਾਂਚ ਵੱਲੋਂ ਐਗਜ਼ੈਕਟਿਵ ਬ੍ਰਾਂਚ ਨੂੰ ਭੇਜਿਆ ਜਾਵੇ, ਜਿਹਦੇ ਵਿੱਚ ਰეკਮੈਂਡੇਸ਼ਨਸ ਜਿਹੜੀਆਂ ਹੈਗੀਆਂ ਨੇ ਯੂਸਰ ਦੀਆਂ ਹੋ ਗਈਆਂ ਜਾਂ ਬਾਕੀ ਟਾਊਨ ਲੈਂਟਰਸ ਹਿਊਮਨ ਰਾਈਟਸ ਕਮਿਸ਼ਨ ਦੀਆਂ ਹੋ ਗਈਆਂ, ਉਹਨਾਂ ਨੂੰ ਅਡਾਪਟ ਕੀਤਾ ਜਾਵੇ। ਤੇ ਆਲ ਟੂਗੇਦਰ ਮਤਲਬ ਮੇਰਾ ਪੁਆਇੰਟ ਸਟ੍ਰੈਸ ਕਰਨ ਦਾ ਇਹ ਹੈਗਾ ਕਿ ਸਾਡੇ ਕੋਲ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਏਦਾਂ ਦੇ ਕਾਫੀ ਐਵਨਿਊਜ਼ ਜਾਂ ਕਾਫੀ ਏਦਾਂ ਦੇ ਆਪਸ਼ਨਸ ਜਾਂ ਕਾਫੀ ਏਦਾਂ ਦੇ ਜਿਹੜੇ ਲੈਜਿਸਲੇਟਿਵ ਤੇ ਐਗਜ਼ੈਕਟਿਵ ਆਪਸ਼ਨ ਸਾਡੇ ਕੋਲ ਹੈਗੇ ਆ, ਜਿਨ੍ਹਾਂ ਦਾ ਆਪਾਂ ਸਹੀ ਲੈਵਲ ਦੇ ਉੱਤੇ ਯੂਟਿਲਾਈਜੇਸ਼ਨ ਕਰ ਸਕਦੇ ਆ ਤੇ ਆਪਣੀ ਜਿਹੜੀ ਗੱਲ ਹੈਗੀ ਆ ਸਰਕਾਰ ਤੱਕ ਪਹੁੰਚਾਈ ਜਾ ਸਕਦੀ ਹੈ। ਆਲ ਟੂਗੇਦਰ ਸਾਨੂੰ ਇੱਕ ਚੀਜ਼ ਅੰਡਰਸਟੈਂਡ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਯੂਐਸ ਦੀ ਜਿਹੜੀ ਫੋਰਨ ਪਾਲਿਸੀ ਹੈਗੀ ਆ ਉਹ ਵਰਲਡ ਵਾਈਡ ਇੰਪੈਕਟ ਕਰਦੀ ਹੈ। ਜਿਹੜਾ ਵਰਲਡ ਆਰਡਰ ਯੂਐਸ ਡਿਸਾਈਡ ਕਰਦਾ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਅਮਰੀਕਾ ਦੇ ਵੱਲ ਨੂੰ ਜਿਹੜੇ ਉਹਨਾਂ ਦੇ ਵੈਸਟਰਨ ਅਲਾਈਜ਼ ਮੰਨੇ ਜਾਂਦੇ ਆ ਉਹ ਉਸ ਤਰੀਕੇ ਦੇ ਨਾਲ ਹੀ ਉਹਨਾਂ ਦੇ ਨਾਲ ਚੱਲਣਾ ਜ਼ਿਆਦਾ ਪਸੰਦ ਕਰਦੇ ਆ। ਫਿਰ ਤੇ ਯੂਐਸ ਦੀ ਫੋਰਨ ਪਾਲਿਸੀ ਜਿਹੜੀ ਕਿ ਕਾਫੀ ਲੈਵਲ ਤੱਕ ਇਸ ਚੀਜ਼ ਨੂੰ, ਇਸ ਸਟੈਪ ਨੂੰ ਬਹੁਤ ਜ਼ਿਆਦਾ ਇੰਪੈਕਟ ਕਰਦੀ ਹੈ। ਤੇ ਸਾਰੇ ਜਿਹੜੇ ਪ੍ਰੋਗਰਾਮਸ ਹੈਗੇ, ਯੂਸਰਫ ਹੈਗਾ, ਟਾਊਨ ਲੈਂਟਰਸ ਹਿਊਮਨ ਰਾਈਟਸ ਕਮਿਸ਼ਨ ਦੇ ਹੈਗੇ ਆ, ਹੋਰ ਬਾਕੀ ਜਿਹੜੇ ਵੀ ਏਡ ਦੀ ਗੱਲ ਆਪਾਂ ਕਰਦੇ ਆ, ਉਹ ਸਾਰੇ ਫੋਰਨ ਪਾਲਿਸੀ ਨਾਲ ਸਟਰੋਂਗਲੀ ਅਟੈਚ ਹੈਗੇ ਆ। ਤੇ ਲੌਂਗ ਐਜ਼ ਯੂ ਨੀਡ ਟੂ ਆਇਡੈਂਟੀਫਾਈ ਆਲ ਦੋਜ਼ ਸਮਾਲ ਏਰੀਆਸ ਕਿ ਕਿਹਨੂੰ ਅਸੀਂ ਕਿਹੜੇ ਪੁਆਇੰਟ ਦੇ ਉੱਤੇ ਕਲਿੱਕ ਕਰਨਾ ਹੈ ਤੇ ਕਿਹੜੀ ਚੀਜ਼ ਜਿਹੜੀ ਹੈਗੀ ਆ ਉਹ ਸਰਕਾਰ ਨੂੰ ਤੰਗ ਕਰਦੀ ਹੈ। ਜੀ,
ਬਿਲਕੁਲ, ਇਹ ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਲਈ, ਤਾਂ ਕਿ ਅਸੀਂ ਸਹੀ ਸਮੇਂ ਦੇ ਉੱਤੇ ਜਿਹੜਾ ਉਹ ਦਰਵਾਜ਼ਾ ਹੈ ਉਹਨੂੰ ਖੜਕਾ ਸਕੀਏ ਤੇ ਉਹਨੂੰ ਇਵੈਂਚੁਅਲੀ ਖੋਲ੍ਹ ਸਕੀਏ। ਸੋ ਜਾਂਦੇ ਜਾਂਦੇ ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਜਦੋਂ ਅਸੀਂ ਇਹਦੀ ਰਿਪੋਰਟ ਦੀ ਗੱਲ ਕਰਦੇ ਹਾਂ, ਸਿੱਖ ਜੈਨੋਸਾਈਡ ਦੇ ਉੱਤੇ ਜਿਹੜਾ ਤੁਸੀਂ ਐਫਰਟ ਕੀਤਾ ਤੇ ਇਸ ਵਕਤ ਰੈਕਡ ਦਾ ਹਿੱਸਾ ਬਣਿਆ ਆ, ਇਸ ਹਵਾਲੇ ਨਾਲ ਵੀ ਜਾਂ ਅਦਰਵਾਈਜ਼ ਵੀ ਸੁਨੇਹਾ ਸਾਡੇ ਦਰਸ਼ਕਾਂ ਤਾਈਂ ਤੁਸੀਂ ਦੇਣਾ ਚਾਹੋ ਜਾਂਦੇ ਜਾਂਦੇ? ਜਾਂਦੇ ਜਾਂਦੇ ਮੈਂ ਕੰਕਲੂਜਨ ਗਰਾਊਂਡ ਦੇ ਉੱਤੇ ਮੈਂ ਸਿਰਫ ਇੰਨੀ ਗੱਲ ਰੱਖਣਾ ਚਾਹੂੰਗਾ ਕਿ ਜਿਹੜੀ ਮਿਨੋਰਿਟੀ ਕਮਿਊਨਿਟੀਜ਼ ਹੈਗੀਆਂ ਨੇ, ਚਾਹੇ ਉਹ ਸਿੱਖੀਜ਼ਮ ਹੈਗੀ ਹੈ, ਚਾਹੇ ਉਹ ਕ੍ਰਿਸਚੀਅਨਿਟੀ ਹੈ, ਚਾਹੇ ਉਹ ਮੁਸਲਿਮ ਕਮਿਊਨਿਟੀ ਹੈਗੀ ਹੈ, ਇਹ ਜੈਨੋਸਾਈਡ ਦੇ ਅਲਰਟ ਦੇ ਉੱਤੇ ਹਮੇਸ਼ਾ ਤੋਂ ਰਹੀਆਂ ਨੇ। ਸਿੱਖ ਕਮਿਊਨਿਟੀ ਤਾਂ ਆਲ ਟੂਗੈਦਰ ਹੀ ਮਤਲਬ 47 ਤੋਂ ਹੀ ਜੈਨੋਸਾਈਡ ਦੇ ਅਲਰਟ ਤੇ ਹੈਗੀਆਂ ਸੀ, ਬਟ ਜਿਹੜੀ ਮੁਸਲਿਮ ਕਮਿਊਨਿਟੀ ਹੈਗੀ ਹੈ ਹੁਣ ਆਉਂਦੇ ਸਾਰ ਉਹ ਹੋਰ ਜ਼ਿਆਦਾ, ਹੁਣ ਅਸੀਂ ਜਿੱਦਾਂ ਪਿੱਛੇ ਸਟੈਪਸ ਇੰਡੀਆ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਓਪਨਲੀ ਹੁਣ ਜਿਹੜੀ ਹਿੰਦੂਤਵਵਾਦੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਵਨ ਓਪਨਲੀ ਇੱਦਾਂ ਦੇ ਡਾਇਲੌਗਸ ਜਾਂ ਇੱਦਾਂ ਦੀ ਕਮਿਊਨਲ ਹੇਟ ਸਪੀਚ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਮੁਸਲਿਮ ਕਮਿਊਨਿਟੀ ਨੂੰ ਟੋਟਲ ਵਾਈਪ ਆਊਟ ਕਰਨ ਦੇ ਵੱਲ ਵੀ ਇੰਡੀਕੇਸ਼ਨ ਹੈਗਾ। ਤੇ ਇਟਸ ਇੰਪੋਰਟੈਂਟ ਨਾਓ ਕਿ ਜਿਹੜੀਆਂ ਜਿੰਨੇ ਵੀ ਇੰਡੀਅਨ ਡਾਇਸਪੋਰਾ ਜਾਂ ਸਿੱਖ ਡਾਇਸਪੋਰਾ ਹੈਗਾ ਆ, ਅਮਰੀਕਾ, ਕੈਨੇਡਾ ਜਾਂ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ ਹੈ, ਉਹਨਾਂ ਨੂੰ ਆਪਣੀ ਆਵਾਜ਼ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਹੈ। ਹਾਲਾਂਕਿ ਅਸੀਂ ਕਿਸਾਨੀ ਮੁੱਦੇ ਦੇ ਉੱਤੇ ਇਹ ਦੇਖਿਆ ਆ ਹੋਰ, ਪਰ ਇਸ ਚੀਜ਼ ਨੇ ਜਿਹੜਾ ਹੈਗਾ ਇੰਡੀਆ ਦੀ ਗਵਰਨਮੈਂਟ ਨੂੰ ਬਹੁਤ ਸਟਰੋਂਗ ਲੈਵਲ ਤੱਕ ਹਿਲਾ ਕੇ ਵੀ ਰੱਖਿਆ ਸੀਗਾ ਕਿ ਇੰਨਾ ਜ਼ਿਆਦਾ ਸਟਰੋਂਗ ਜਿਹੜਾ ਕੋਹੈਜ਼ਨ ਹੈ, ਜਿਹੜਾ ਬੌਂਡ ਹੈਗਾ ਆ ਸਿੱਖ ਡਾਇਸਪੋਰਾ ਨੇ ਸ਼ੋਅ ਕੀਤਾ ਆ। ਉਹਨੇ ਇੱਕ ਲੈਵਲ ਦੇ ਉੱਤੇ ਜਿਹੜਾ ਸੀਗਾ ਮਤਲਬ ਕਈ ਚੀਜ਼ਾਂ ਨੂੰ ਜਾਂ ਕਈ ਹੋਰ ਜਿਹੜੇ ਭੁਲੇਖੇ ਸੀਗੇ ਸਰਕਾਰਾਂ ਦੇ, ਉਹਨਾਂ ਨੂੰ ਦੂਰ ਕਰਨ ਦੇ ਵਿੱਚ ਬਹੁਤ ਬੜਾ ਗ੍ਰੇਟਰ ਰੋਲ ਪਲੇ ਕੀਤਾ ਆ। ਤੇ ਮੇਰਾ ਖਿਆਲ ਹੈ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੇ ਏਦਾਂ ਦੇ ਟੌਪਿਕਸ ਹੈਗੇ ਆ, ਹਿਊਮਨ ਰਾਈਟ ਦੇ ਟੌਪਿਕਸ ਹੈਗੇ, ਉਹਨਾਂ ਦੇ ਉੱਤੇ ਸਾਨੂੰ ਹੋਰ ਜ਼ਿਆਦਾ ਸਟਰੋਂਗਲੀ ਵਰਕ ਕਰਨ ਦੀ ਲੋੜ ਹੈਗੀ ਹੈ। ਬਿਕਾਜ਼ ਸਾਡੇ ਕੋਲ ਇੱਥੇ US ਗਵਰਨਮੈਂਟ ਦੇ ਨਾਲ ਲੌਬਿੰਗ ਕਰਨ ਦੇ ਜਾਂ ਹੋਰ ਏਦਾਂ ਦੇ ਕਈ ਪ੍ਰੋਵੀਜ਼ਨਸ ਹੈਗੇ ਜਿਨ੍ਹਾਂ ਨੂੰ ਅਸੀਂ ਯੂਟਿਲਾਈਜ਼ ਕਰ ਸਕਦੇ ਹਾਂ ਤੇ ਇਫੈਕਟਿਵਲੀ ਜਿਹੜੇ ਹੈਗੇ ਆ ਰਿਜ਼ਲਟਸ ਇਹ ਸਲੋ ਐਂਡ ਸਟੱਡੀ ਪੇਸ ਦੇ ਉੱਤੇ ਕੰਮ ਚੱਲਦਾ ਹੈ। ਇਹ ਕਦੀ ਵੀ ਇਮੀਡੀਏਟਲੀ ਕੋਈ ਵੀ ਗਵਰਨਮੈਂਟ ਜਿਹੜੀ ਹੈਗੀ ਆ ਕਿਸੇ ਵੀ ਹੋਰ ਗਵਰਨਮੈਂਟ ਦੇ ਖਿਲਾਫ ਜਿਹੜੇ ਐਕਸ਼ਨ ਹੈਗੇ ਆ ਉਹ ਇਮੀਡੀਏਟਲੀ ਨਹੀਂ ਲੈਣ ਦੇ ਉੱਤੇ ਅਗਲੇ ਉਹ ਉਤਰਦੇ ਹੁੰਦੇ ਜੀ। ਬਟ ਇਟਸ ਅ ਸਲੋ ਐਂਡ ਸਟੱਡੀ ਬਿਲਡਿੰਗ ਅਪ ਸਟੈਪ ਆਫ ਦ ਲੈਡਰ। ਤੁਸੀਂ ਹੌਲੀ ਹੌਲੀ ਉੱਪਰ ਚੱਲਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਫਿਰ ਸਾਨੂੰ ਰਿਜ਼ਲਟ ਜਿਹੜੇ ਹੈਗੇ ਆ ਆਟੋਮੈਟਿਕਲੀ ਆਉਣੇ ਸ਼ੁਰੂ ਹੋ ਜਾਂਦੇ ਆ। ਇਟਸ ਗੋਣਾ ਬੀ ਟਾਈਮ ਕੰਜ਼ਿਊਮਿੰਗ, ਬਟ ਵਿਦ ਦ ਟਾਈਮ ਸਟੈਪ ਜਿਹੜੇ ਹੈਗੇ ਆ ਉਹ ਸਾਨੂੰ ਚੱਕਣੇ ਬਹੁਤ ਜ਼ਰੂਰੀ ਹੈ। ਜੀ ਬਿਲਕੁਲ, ਤੇ ਉਮੀਦ ਤੇ ਅਰਦਾਸ ਇਵੈਂਚੁਅਲੀ ਇਹੀ ਹੈ ਕਿ ਜਦੋਂ ਅਸੀਂ ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਇਹਦੀ ਰੈਕਗਨੀਸ਼ਨ ਦੇ ਲਈ ਜਿਹੜਾ ਕੰਮ ਹੋ ਰਿਹਾ ਇਹਨੂੰ ਫਲ ਲੱਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ, ਤੇ ਸਾਡੇ ਨਾਲ ਤੁਸੀਂ ਇਹ ਜਿਹੜੀ ਜਾਣਕਾਰੀ ਹੈ, ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਜ਼ਰੂਰ ਪਸੰਦ ਆਇਆ ਹੋਵੇਗਾ। ਸੁੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਜ਼ਿਆਦਾ ਚਾਹਾਂਗੇ। ਮੈਂ ਬੇਨਤੀ ਜ਼ਰੂਰ ਕਰਦੇ ਹਾਂ ਜਾਂਦਾ ਜਾਂਦਾ ਇਸ ਪਲੇਟਫਾਰਮ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ www.tv84.tv, ਜਾਂ ਫਿਰ ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। ਸਾਡੇ ਐਡਰੈਸ ਦੇ ਉੱਤੇ ਚੈੱਕ ਬਣਾ ਕੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜਾਂ ਫਿਰ ਸਪਾਂਸਰਸ਼ਿਪਸ ਦੇ ਲਈ ਜਾਂ ਡੋਨੇਸ਼ਨਸ ਦੇ ਲਈ ਤੁਸੀਂ ਸਾਨੂੰ ਫ਼ੋਨ ਨੰਬਰ ਰਾਹੀਂ ਵੀ ਸੰਪਰਕ ਕਰ ਸਕਦੇ ਹੋ, WhatsApp ਰਾਹੀਂ ਵੀ 5166191984। ਇਹ ਗੱਲ ਮੈਂ ਇੱਥੇ ਰਿਪੀਟ ਕਰਦਿਆਂ ਇੱਕ ਵਾਰ, ਜਿੱਥੇ ਇਨਫੋਰਮੇਸ਼ਨ ਤੁਹਾਡੇ ਤੱਕ ਅਸੀਂ ਪੁੱਜਦੀ ਕਰ ਰਹੇ ਹਾਂ। TV84 ਨੂੰ ਦਿੱਤੀ ਹੋਈ ਤੁਹਾਡੀ ਹਰ ਇੱਕ ਡੋਨੇਸ਼ਨ ਅਮਰੀਕਾ ਦੇ ਵਿੱਚੋਂ ਜਿਹੜੀ ਹੈ ਉਹ ਟੈਕਸ ਐਗਜ਼ੈਂਪਟ ਹੋਵੇਗੀ। ਅਮਰੀਕਾ ਦੇ ਵਿੱਚ TV84 ਅਦਾਰਾ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਦੇ ਥੱਲੇ ਇੱਕ ਨਾਨ ਪ੍ਰੋਫਿਟ ਰਜਿਸਟਰਡ ਆਰਗੇਨਾਈਜੇਸ਼ਨ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।